ਕਿਹਾ ਵੀ ਇਹ ਜਿਹੜਾ ਮਸਲਾ ਅੱਜ ਲੈ ਕੇ ਆਏ ਆ ਉਹ ਸਾਰਿਆਂ ਦਾ ਸਾਂਝਾ ਹੈ, ਸਾਰਿਆਂ ਦੇ ਉੱਤੇ ਇਸ ਦਾ ਅਸਰ ਹੈ। ਸੋ ਗੱਲਬਾਤ ਪ੍ਰਵੀਨ ਅੱਜ ਆਪਾਂ ਕਰਨੀ ਆ ਜਿਹੜੀਆਂ ਕੁਦਰਤੀ ਆਫਤਾਂ ਇੰਨੀਆਂ ਕੁ ਜ਼ਿਆਦਾ ਆ ਰਹੀਆਂ ਆ। ਜੀ ਇਸ ਦੇ ਪਿੱਛੇ ਸਾਇੰਸਦਾਨਾਂ ਨੂੰ ਇਹਨਾਂ ਆਫਤਾਂ ਬਾਰੇ ਕਹਿੰਦਿਆਂ ਨੂੰ ਹੋ ਗਿਆ ਵੀ ਇਹ ਜਿਹੜਾ ਕਲਾਈਮੇਟ ਚੇਂਜ ਆ ਜਿਸ ਨੂੰ ਕਈ ਵਾਰੀ ਆਪਾਂ ਗਲੋਬਲ ਵਾਰਮਿੰਗ ਦੇ ਨਾਲ ਨਾਲ ਆਲਮੀ ਤਪਸ਼ ਜਿਹੜਾ ਆ ਉਸ ਦਾ ਨਾਮ ਵੀ ਦੇ ਕੇ ਜਿਹੜਾ ਉਹ ਸੁਣਦੇ ਆ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗਦਾ ਆ। ਸੋ ਉਹਦੇ ਨਾਲ ਜਿਹੜੇ ਸਾਇੰਸਦਾਨ ਆ ਉਹਨਾਂ ਦਾ ਇਹ ਮੰਨਣਾ ਆ ਵੀ ਇਹ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਆ ਇਸ ਦੇ ਵਿੱਚ ਜਿਹੜਾ ਮੈਨ ਮੇਡ ਲੋਕਾਂ ਦੇ ਦੁਆਰਾ ਜਿਹੜਾ ਕੁਦਰਤ ਦੇ ਨਾਲ ਖਿਲਵਾੜ ਹੋਇਆ ਆ ਜ਼ਿਆਦਾਤਰ ਕਰਕੇ ਇਨਸਾਨਾਂ ਦੇ ਦੁਆਰਾ ਉਹਦੇ ਜਿਹੜੇ ਮੁੱਖ ਕਾਰਨ ਆ ਤੇ ਉਸ ਦੇ ਸਿੱਟੇ ਜਿਹੜੇ ਉਹ ਆਪਾਂ ਹੁਣ ਭੁਗਤ ਰਹੇ ਆ। ਇਹ ਨਹੀਂ ਆ ਵੀ ਅੱਜ ਤੱਕ ਕਦੀ ਵੀ ਕੁਦਰਤੀ ਆਫਤਾਂ ਜਿਹੜੀਆਂ ਉਹ ਨਾ ਆਈਆਂ ਹੋਣ। ਕੁਦਰਤੀ ਆਫਤਾਂ ਆਉਣੀਆਂ ਇਹ ਕੁਦਰਤੀ ਆ, ਇਹ ਸੁਭਾਵਿਕ ਆ, ਪਰ ਜੀ ਇੰਨੀਆਂ ਜ਼ਿਆਦਾ ਇੰਨੇ ਘੱਟ ਸਮੇਂ ਦੇ ਵਿੱਚ ਹਰ ਵਾਰੀ ਉੱਦਾਂ ਦੀਆਂ ਜਾਂ ਉਸ ਤੋਂ ਵੱਧ ਕੇ ਜਿਹੜੀਆਂ ਆਉਣੀਆਂ ਉਹ ਜ਼ਰੂਰ ਇੱਕ ਖਤਰਾ ਤੇ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਆ ਉਹ ਬਣਦਾ ਜਾ ਰਿਹਾ ਆ। ਸੋ ਆਪਾਂ ਹੁਣ ਜਦੋਂ ਅੱਜ ਇਹ ਪ੍ਰੋਗਰਾਮ ਕਰ ਰਹੇ ਹਾਂ ਪ੍ਰਵੀਨ, ਜੀ ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਵੀਕਐਂਡ ਦੇ ਉੱਤੇ ਇੱਕ ਐਸੀ ਅੱਗ ਜਿਹੜੀ ਮਚੀ ਆ ਜਿਸ ਦੇ ਕਰਕੇ ਆਲਰੇਡੀ 50,000 ਤੋਂ ਵੱਧ ਏਕੜ ਆ ਉਹ ਅੱਗ ਦੇ ਅਧੀਨ ਆ। ਇਸ ਤੋਂ ਇਲਾਵਾ ਹੋਰ ਮੁਲਕ ਭਰ ਦੇ ਵਿੱਚ ਕਈ ਅੱਗਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਉਧਰ ਤੁਸੀਂ ਆ ਪਹਾੜੀ ਇਲਾਕਾ ਜਿਹੜੀ ਕੁਝ ਸਟੇਟਸ ਲੰਘ ਜਾਓ, ਗ੍ਰੇਟ ਪਲੇਨਸ ਜਿਹਨੂੰ ਆਖਿਆ ਜਾਂਦਾ ਆ, ਉਹ ਇਲਾਕੇ ਦੇ ਅਮਰੀਕਾ ਦੇ ਵਿੱਚ ਜਾਓ ਤਾਂ ਬੇਮੌਸਮੀ ਬਾਰਿਸ਼, ਵੱਧ ਬਾਰਿਸ਼ ਜਿਹੜੀ ਆਪਾਂ ਕਹਿ ਸਕਦੇ ਮੀਂਹ ਆ, ਹੜ੍ਹ ਜਿਹੜੇ ਉਹ ਆਏ ਪਏ ਹੈਗੇ ਆ। ਸੋ ਇਹ ਸਾਰੀਆਂ ਸਥਿਤੀਆਂ ਆ ਉਹ ਲਗਾਤਾਰ ਜਿਹੜੀਆਂ ਉਹ ਬਣ ਰਹੀਆਂ ਆ। ਇਸ ਤੋਂ ਆਪਾਂ ਕਿਨਾਰਾ ਨਹੀਂ ਕਰ ਸਕਦੇ, ਉਸ ਤੋਂ ਇਹ ਆਪਾਂ ਪਿੱਛੇ ਨਹੀਂ ਹਟ ਸਕਦੇ ਵੀ ਤਰੱਕੀ ਕਰਨ ਦੀ ਜਿਹੜੀ ਉਹ ਆੜ ਦੇ ਵਿੱਚ ਤਰੱਕੀ ਹੋਣੀ ਕੋਈ ਮਾੜੀ ਚੀਜ਼ ਨਹੀਂ ਆ। ਤਰੱਕੀ ਕਿਸੇ ਚੀਜ਼ ਦੇ ਵਿੱਚ ਹੋਵੇ ਉਹ ਚੰਗੀ ਚੀਜ਼ ਜੀ ਹੁੰਦੀ ਆ, ਕੋਈ ਐਸੀ ਗੱਲ ਨਹੀਂ ਆ। ਪਰ ਤਰੱਕੀ ਕਰਨ ਦੀ ਆੜ ਦੇ ਵਿੱਚ ਕੁਦਰਤ ਦੇ ਨਾਲ ਐਸਾ ਖਿਲਵਾੜ ਹੋ ਜਾਵੇ ਵੀ ਬਾਅਦ ਦੇ ਵਿੱਚ ਉਹ ਤਰੱਕੀ ਦਾ ਨਾ ਤੁਸੀਂ ਫਾਇਦਾ ਚੱਕ ਸਕੋ ਤੇ ਨਾ ਤੁਸੀਂ ਉਸ ਦਾ ਨਿੱਘ ਮਾਣ ਸਕੋ, ਨਾ ਆਨੰਦ ਮਾਣ ਸਕੋ। ਫਿਰ ਉਹ ਜੀ ਤਰੱਕੀ ਵੀ ਕਹਿੰਦੇ ਕਾਹਦੀ ਜਿਹੜੀ ਉਹ ਤਰੱਕੀ ਜਿਹੜੀ ਉਹ ਰਹਿ ਜਾਂਦੀ ਆ। ਸੋ ਇਸ ਇੰਡਸਟਰੀਅਲਾਈਜੇਸ਼ਨ ਉਹ ਸਾਰੀਆਂ ਚੀਜ਼ਾਂ ਹੋਣ ਦੇ ਨਾਲ ਆਪਾਂ ਇੰਨਾ ਕੁ ਜ਼ਿਆਦਾ ਕੁਦਰਤ ਦੇ ਨਾਲ ਖਿਲਵਾੜ ਕਰ ਲਿਆ ਆ ਵੀ ਹੁਣ ਕੁਦਰਤ ਦੇ ਵੀ ਇੱਕ ਹਿਸਾਬ ਦੇ ਨਾਲ ਹੱਥ ਜਿਹੜੇ ਉਹ ਕਹਿ ਸਕਦੇ ਆ ਵੀ ਉਹ ਖੜੇ ਆ ਤੇ ਉਹ ਇਹ ਚੀਜ਼ਾਂ ਬਾਰ-ਬਾਰ ਜਿਹੜੇ ਇੱਦਾਂ ਦੀਆਂ ਆਫਤਾਂ ਆਉਣ ਦੇ ਨਾਲ ਉਹ ਆਪਾਂ ਨੂੰ ਦਰਸਾ ਰਿਹਾ ਆ, ਦੱਸ ਰਿਹਾ, ਕੁਦਰਤ ਦੱਸਦੀ ਆ ਵੀ ਭਾਈ ਹੱਦੋਂ ਵੱਧ ਤੁਸੀਂ ਕਰੀ ਜਾਂਦੇ ਹੋ, ਥੋੜ੍ਹਾ ਜਿਹਾ ਠਰਮਾ ਜਿਹੜਾ ਉਹ ਕਰੋ, ਥੋੜ੍ਹਾ ਜਿਹਾ ਥੰਮ ਕੇ ਜਿਹੜਾ ਉਹ ਚੱਲੋ। ਪਰ ਇਨਸਾਨ ਕਿੱਥੇ ਪ੍ਰਵੀਨ ਮੰਨਣ ਨੂੰ ਤਿਆਰ। ਹਾਂਜੀ ਬਿਲਕੁਲ ਇਨਸਾਨ ਤਾਂ ਮੇਰਾ ਖਿਆਲ ਹੈ ਕਿ ਆਪਾਂ ਬੱਚੇ ਨੂੰ ਕਹਿ ਦਿੰਦੇ ਹਾਂ ਜ਼ਿੱਦੀ ਹੈ, ਪਰ ਧਰਤੀ ਤੇ ਜੋ ਕਾਇਨਾਤ ਆ, ਜੋ ਕੁਦਰਤ ਆ, ਜਿੰਨੇ ਵੀ ਜੀ ਜੰਤ ਕੁਦਰਤ ਨੇ ਪਾਏ ਆ, ਮਤਲਬ ਪੈਦਾ ਕੀਤੇ ਨੇ, ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿੱਦੀ ਕਿਸਮ ਦਾ ਜੇ ਕੋਈ ਵਿੱਚੋਂ ਜਾਨਵਰ ਹੈ ਤੇ ਉਹ ਆਪਾਂ ਆ। ਬਿਲਕੁਲ ਇਹਦੇ ਜਿਹੜੇ ਫੈਕਟ ਨੇ ਬੜੇ ਹੈਰਾਨ ਕਰ ਦੇਣ ਵਾਲੇ ਨੇ, ਉਹ ਸਾਰਿਆਂ ਨਾਲ ਸਾਂਝੇ ਕਰਾਂਗੇ। ਪਰ ਕਿਉਂਕਿ ਅੱਜ ਇਸ ਟੌਪਿਕ ਤੇ ਚਰਚਾ ਕਿਉਂ ਕਰ ਰਹੇ ਹਾਂ, ਉਹਨਾਂ ਦਾ ਕਾਰਨ ਇੱਥੋਂ ਵਾਲਾ ਤੁਹਾਨੂੰ ਦੱਸਤਾ ਤੇ ਉੱਥੋਂ ਵਾਲੇ ਤੇ ਵੀ ਜ਼ਿਕਰ ਕਰਦੇ ਹਾਂ ਨਾਲ-ਨਾਲ। ਪਰ ਰਾਜ ਜੀ ਅਹਿਮ ਸਵਾਲ ਸਾਡੇ ਪਾਠਕਾਂ ਲਈ ਜਾਂ ਸਾਡੇ ਸੁਣਨ ਵਾਲਿਆਂ ਦੇ ਲਈ, ਸਰੋਤਿਆਂ ਦੇ ਲਈ ਇਹ ਵੀ ਆ ਕਿ ਤੁਹਾਡੇ ਲਈ ਵੀ ਇੱਕ ਟੌਪਿਕ ਹੈ ਕਿ ਆਲਮੀ ਤਪਸ਼ ਵੱਧਦੀ ਜਾ ਰਹੀ ਆ। ਬੱਚੇ ਜਿਹੜੀਆਂ ਸਰਦੀਆਂ 'ਚ ਬਿਮਾਰੀਆਂ ਹੁੰਦੀਆਂ ਸੀ, ਹੁਣ ਉਹਨਾਂ ਨੂੰ ਉਹ ਬਿਮਾਰੀਆਂ ਹੋ ਰਹੀਆਂ। ਉਸ ਤਰ੍ਹਾਂ ਜ਼ੁਕਾਮ ਹੋ ਰਿਹਾ, ਉਸ ਤਰ੍ਹਾਂ ਵਾਇਰਲ ਬੁਖਾਰ ਦੀ ਰੁੱਤ ਕੋਈ ਹੋਰ ਹੁੰਦੀ ਸੀ, ਉਹ ਇਸ ਰੁੱਤ 'ਚ ਹੋ ਰਿਹਾ। ਸੋ ਕੀ ਤੁਸੀਂ ਵੀ ਆਪਦੇ ਬੱਚਿਆਂ ਨਾਲ ਕਦੇ ਡਿਸਕਸ ਕੀਤਾ ਹੈ ਕਿ ਯਾਰ ਜੇ ਟੈਂਪਰੇਚਰ ਏਦਾਂ ਹੀ ਵੱਧਦਾ ਗਿਆ ਤੇ ਧਰਤੀ ਦਾ ਹਾਲ ਕੀ ਹੋ ਜਾਣਾ ਆ? ਸੋ ਇਹ ਬੜਾ ਐਸਾ ਚਲੋ ਪੋਲਿਟਿਕਸ ਦੇ ਵਿੱਚ ਤਾਂ ਬੱਚੇ ਨਹੀਂ ਇਨਵੋਲਵ ਹੋ ਸਕਦੇ, ਨਹੀਂ ਉਹ ਵਿੱਚ ਸ਼ਾਮਲ ਹੋ ਸਕਦੇ। ਪਰ ਇਹ ਸਕੂਲਾਂ ਦੇ ਵਿੱਚ, ਕਿਉਂਕਿ ਮੈਂ ਕਈ ਟੀਚਰ ਸਾਹਿਬਾਨ ਨੂੰ ਜਾਣਦਾ ਉੱਥੇ ਜਿਹੜੇ ਜਿਹੜੇ ਸਾਡੇ ਨਾਲ ਪਲੱਸ 2 ਦੇ ਵਿੱਚ ਚਰਚਾ ਕਰਦੇ ਹੁੰਦੇ ਸੀਗੇ ਕਿ ਟੈਂਪਰੇਚਰ ਐਂ ਵੱਧ ਜਾਣਾ, ਐਂ ਕਈ ਜਾਤੀਆਂ ਅਲੋਪ ਹੋ ਜਾਂਦੀਆਂ। ਇਹ ਸਾਰਿਆਂ ਦਾ ਕਾਰਨ ਬੰਦਾ ਆ, ਮਨੁੱਖ ਆ। ਸੋ ਹੂੰ। ਸਾਡੇ ਨਾਲ ਸਟੂਡੀਓ ਦੇ ਵਿੱਚ ਤੁਸੀਂ ਜ਼ਰੂਰ ਜੁੜਿਓ ਜੇਕਰ ਤੁਸੀਂ ਵੀ ਟੀਚਿੰਗ ਦੇ ਪ੍ਰੋਫੈਸ਼ਨ ਦੇ ਵਿੱਚ ਹੋ, ਜਾਂ ਤੁਸੀਂ ਕੀ ਆਪਣੇ ਬੱਚਿਆਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਦੇ ਹੋ ਕਿ ਰੁੱਖ ਲਗਾਉਣਾ ਚਾਹੀਦਾ ਹੈ ਜਾਂ ਅੱਗਾਂ ਕਿਉਂ ਲੱਗਦੀਆਂ ਹੈ? ਕਿ ਤੁਹਾਡੇ ਬੱਚੇ ਪੁੱਛਦੇ ਆ ਤੁਹਾਡੇ ਮੋਬਾਈਲ ਤੇ ਅੱਗ ਲੱਗੀ ਵਾਲੀ ਖਬਰ ਸੁਣ ਕੇ, ਹੜ੍ਹਾਂ ਵਾਲੀ ਖਬਰ ਸੁਣ ਕੇ। ਸੋ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਓ 408 272 5200 ਤੇ। ਹੁਣ ਆਪਾਂ ਆਈਏ ਜਿਹੜੀ ਅਸਲੀ ਗੱਲ ਦੇ ਵਿੱਚ ਆਪਾਂ ਜਿਹਦੇ ਤੇ ਚਰਚਾ ਕਰਨੀ ਚਾਹੁੰਦੇ ਆ।
ਆਲਮੀ ਤਪਸ਼ ਇਸ ਵੇਲੇ ਵਿਸ਼ਵ ਦਾ ਸਭ ਤੋਂ ਵੱਧ ਗੰਭੀਰਤਾ ਵਾਲਾ ਮਸਲਾ ਹੈ। ਰਾਜੀ ਜਿਸ ਮਸਲੇ ਤੇ ਸਾਰਾ ਜਹਾਨ ਚਿੰਤਤ ਹੈ, ਵੈਸੇ ਤਾਂ ਵਾਇਲੈਂਸ ਵੀ ਹੈ ਸੈਕਿੰਡ ਨੰਬਰ ਤੇ, ਪਰ ਆਲਮੀ ਤਪਸ਼ ਸਾਰੀ ਦੁਨੀਆ ਦੇ ਲਈ ਇੱਕ ਬਹੁਤ ਵੱਡੀ ਜਿਹੜੀ ਆ ਉਹ ਮੁਸੀਬਤ ਬਣਨ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ ਬਣ ਚੁੱਕਾ। 1800 ਜੀ 1850 ਤੋਂ ਲੈ ਕੇ ਹੁਣ ਤੱਕ ਔਸਤ ਤਾਪਮਾਨ 1.1 ਡਿਗਰੀ ਸੈਲਸੀਅਸ ਵੱਧ ਰਿਹਾ। ਪਿਛਲੇ 5 ਦਹਾਕਿਆਂ ਦੀ ਜੇ ਗੱਲ ਕਰੀਏ ਤਾਂ ਪਿਛਲੇ 4 ਦਹਾਕੇ ਹੁਣ ਤੱਕ ਲਗਾਤਾਰ ਗਰਮ ਹੁੰਦੇ ਜਾ ਰਹੇ ਨੇ ਤਾਂ ਜਾ ਰਹੇ ਨੇ ਧਰਤੀ ਤੇ। ਹਰ ਦਹਾਕਾ ਪਿਛਲੇ ਦਹਾਕੇ ਨਾਲੋਂ ਜ਼ਿਆਦਾ ਗਰਮ, ਹਰ ਦਹਾਕਾ ਪਿਛਲੇ ਦਹਾਕੇ ਨਾਲੋਂ ਜ਼ਿਆਦਾ ਗਰਮ। ਸੋ ਇਸ ਵੇਲੇ ਹਾਲਾਤ ਇਹ ਨੇ ਕਿ ਕਈ ਥਾਵਾਂ ਤੇ ਹੜ੍ਹ ਆ ਰਹੇ ਨੇ ਬੜੇ ਭਿਅੰਕਰ, ਜਿੱਥੇ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਪੈ ਰਿਹਾ, ਜਿੱਥੇ ਨਹੀਂ ਬਾਰਿਸ਼ ਹੋ ਰਹੀ ਉੱਥੇ ਨਹੀਂ ਹੋ ਰਹੀ, ਬਿਲਕੁਲ ਨਹੀਂ ਹੋ ਰਹੀ। ਉੱਥੇ ਸੋਕੇ ਦੇ ਵੀ ਅਸਾਰ ਬਣੇ ਹੋਏ ਨੇ। ਲੋਕਾਂ ਨੂੰ ਸਰਦੀਆਂ 'ਚ ਲੱਗਣ ਵਾਲੀਆਂ ਜ਼ੁਕਾਮ ਜਾਂ ਹੋਰ ਬਿਮਾਰੀਆਂ ਗਰਮੀਆਂ ਦੇ ਵਿੱਚ ਆ। ਇਸੇ ਤਰ੍ਹਾਂ ਟੈਂਪਰੇਚਰ ਦੇ ਵਿੱਚ ਬਹੁਤ ਬਦਲਾਅ ਦੇਖੇ ਗਏ ਆ। ਜਿਹੜੇ ਮਈ ਮਹੀਨਾ ਪਿਛਲੇ ਸਾਲ ਪੰਜਾਬ ਦੇ ਵਿੱਚ ਸੀਗਾ ਮੈਂ, ਮਈ ਮਹੀਨੇ ਦੇ ਵਿੱਚ ਜਿਵੇਂ ਮਾਰਚ ਅਪ੍ਰੈਲ 'ਚ ਠੰਡ ਹੁੰਦੀ ਹੈ ਸਵੇਰੇ-ਸਵੇਰੇ, ਉਸ ਤਰ੍ਹਾਂ ਦੀ ਸੀਗੀ। ਜਦਕਿ ਨਵੰਬਰ ਤੱਕ ਤੁਹਾਨੂੰ ਕਈ ਵਾਰੀ ਤਕੜੀਆਂ ਧੁੱਪਾਂ, ਮਤਲਬ ਪੂਰੀਆਂ ਤੇਜ਼ ਧੁੱਪਾਂ ਦਾ ਸਾਹਮਣਾ ਕਰਨਾ ਪੈਂਦਾ, ਜਿਹੜੀਆਂ ਕਿ ਪਹਿਲਾਂ ਨਹੀਂ ਸੀ ਹੁੰਦੀਆਂ। ਇੱਥੋਂ ਦੇ ਮੌਸਮ ਬਾਰੇ ਤੁਸੀਂ ਜ਼ਿਆਦਾ ਬਿਹਤਰ ਦੱਸ ਸਕੋਗੇ। ਸੋ ਇਹ ਆਲਮੀ ਤਪਸ਼ ਦੇ ਕਾਰਨ ਆ, ਇਹ ਜਲਵਾਯੂ ਤਬਦੀਲੀਆਂ ਦੇ ਕਾਰਨ ਆ। ਇਹ ਕਿਉਂ ਹੁੰਦੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੇ ਖਤਰਨਾਕ ਹੋ ਸਕਦੇ ਆ, ਇਹ ਤੇ ਜਿਹੜੀ ਆ ਉਹ ਚਰਚਾ ਜ਼ਰੂਰ ਕਰਦੇ ਆ। ਪਰ ਇਸ ਵੇਲੇ ਜਿਹੜੇ ਸਿਆਣੇ ਕਹਿੰਦੇ ਆ, ਉਹ ਕਹਿੰਦੇ ਕਿ ਸਮੁੰਦਰਾਂ ਦੇ ਪਾਣੀ ਦਾ ਪੱਧਰ ਗਲੇਸ਼ੀਅਰ ਪਿਘਲਣ ਕਰਕੇ ਲਗਾਤਾਰ ਵਧ ਰਿਹਾ। ਹੂੰ। ਸੋ 3 ਪਾਰਟਸ ਦੇ ਵਿੱਚ ਇਹਨੂੰ ਚਿੰਤਾ ਨੂੰ ਤੁਸੀਂ ਡਿਵਾਈਡ ਕਰ ਸਕਦੇ ਹੋ। ਪਹਿਲੀ ਗੱਲ ਵਾਤਾਵਰਨ ਤੇ ਅਸਰ, ਦੂਜਾ ਮਨੁੱਖੀ ਸਿਹਤ ਤੇ ਅਸਰ, ਤੀਜਾ ਧਰਤੀ ਦੇ ਉੱਤੇ ਜੋ ਮੌਜੂਦ ਹੈ ਉਹਦੇ ਅਸਰ। ਔਰ ਇਹ ਤੋਂ ਇਸ ਗੱਲ ਤੋਂ ਭੱਜਿਆ ਨਹੀਂ ਜਾ ਸਕਦਾ ਕਿ ਜੇਕਰ ਅਸੀਂ ਕੁਦਰਤੀ ਕਰੋਪੀਆਂ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਪਿਛਲੇ ਕੁਛ ਕੁ ਅਰਸੇ ਦੇ ਵਿੱਚ ਕੁਦਰਤੀ ਕਰੋਪੀਆਂ 5 ਗੁਣਾ ਵਧੀਆਂ ਨੇ। ਜੇ ਮੈਂ ਗਲਤ ਨਾ ਹੋਵਾਂ ਤਾਂ ਮਤਲਬ ਪਿਛਲੇ 5 ਕੁ ਦਹਾਕਿਆਂ ਦੇ ਵਿੱਚ ਜੇ ਆਪਾਂ ਇਹਨੂੰ ਕੈਲਕੂਲੇਟ ਕਰੀਏ ਤਾਂ ਇਹ 5 ਗੁਣਾ ਵੱਧ ਗਈਆਂ। ਹੁਣ ਇਹਨਾਂ ਦੇ ਕਾਰਨ ਕੀ ਨੇ? ਆਲਮੀ ਤਪਸ਼ ਹੈ ਜਾਂ ਕੁਛ ਹੋਰ ਹੈ, ਮਨੁੱਖ ਵੱਲੋਂ ਪਾਏ ਗਏ ਵਿਗਾੜ ਆ। ਤੇ ਦੁਨੀਆ ਹੁਣ ਲਗਾਤਾਰ ਆਏ ਸਾਲ ਦਰ ਸਾਲ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ। ਜੇ ਟੈਂਪਰੇਚਰ ਵੱਧਦਾ ਰਿਹਾ, ਜਿਵੇਂ ਅੱਜ ਆਪਾਂ ਡਾਇਨਾਸੋਰਸ ਕਹਿੰਦੇ ਹਾਂ ਕਿ ਏਡੇ ਏਡੇ ਹੁੰਦੇ ਸੀ, ਆਹ ਹੁੰਦੇ ਸੀ, ਉਹ ਹੁੰਦੇ ਸੀ। ਧਰਤੀ ਦੀ ਹਿਸਟਰੀ ਬੜੀ ਵੱਡੀ ਹੈ, ਬਹੁਤ ਮਿਲੀਅਨ ਸਾਲ ਹੋ ਗਏ ਧਰਤੀ ਨੂੰ, ਬਹੁਤ ਤਰ੍ਹਾਂ ਦੇ ਮੌਸਮ ਇੱਥੇ ਗਏ ਨੇ। ਪਰ ਆਲਮੀ ਤਪਸ਼ ਕਰਕੇ ਮਨੁੱਖਾਂ ਦੀ ਜਿਹੜੀ ਜ਼ਿੰਦਗੀ ਆ, ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ। ਅੱਜ ਅਸੀਂ 105 ਨਹੀਂ ਝੱਲ ਸਕਦੇ, ਬਹੁਤ ਜਿਹੜੇ ਮਨੁੱਖ ਆ ਧੁੱਪ ਨਹੀਂ ਉਹ 105 ਡਿਗਰੀ ਝੱਲ ਸਕਦੇ। ਤੁਸੀਂ ਇਹ ਜੇ ਸੋਚੋਗੇ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜੇ ਕੁਛ ਕੁ ਫਾਰਨਹੀਟ ਕੁਛ ਹੋਰ ਵੱਧ ਗਈ ਤਾਂ ਤੁਹਾਡਾ ਬਾਹਰ ਨਿਕਲਣਾ ਕਿੰਨਾ ਔਖਾ ਹੋ ਜਾਊਗਾ। ਜੀ। ਬਿਲਕੁਲ ਪ੍ਰਵੀਨ, ਜਿਹੜੀਆਂ ਚੀਜ਼ਾਂ ਆਪਾਂ ਇਸ ਮੌਕੇ ਦੇਖ ਰਹੇ ਹਾਂ, ਉਹ ਕਾਫੀ ਚਿੰਤਾਜਨਕ ਆ। ਤੁਸੀਂ ਇਹ ਸਾਰੀਆਂ ਚੀਜ਼ਾਂ ਦੱਸੀਆਂ ਵੀ ਇਹ ਸਮੱਸਿਆਵਾਂ ਕਹਿ ਲਓ ਤੇ ਇਹ ਚਿੰਤਾਵਾਂ ਜਿਹੜੀਆਂ ਹੈਗੀਆਂ ਵੀ ਇਹਨਾਂ ਨੂੰ ਵੱਖ-ਵੱਖ ਹਿੱਸਿਆਂ 'ਚ ਵੰਡਿਆ ਸੀ। ਇਹਦੇ ਵਿੱਚ ਇੱਕ ਹੋਰ ਐਡ ਕਰ ਲਓ ਫਾਈਨੈਂਸ਼ੀਅਲ, ਅਰਥਚਾਰੇ ਦੇ ਉੱਤੇ ਇਹਦਾ ਅਸਰ। ਹੂੰ। ਤੁਸੀਂ ਦੇਖੋ ਵੀ ਕਿਉਂ ਮੈਂ ਇਹ ਚੀਜ਼ ਕਿਉਂ ਕਹਿ ਰਿਹਾ। ਹੁਣ ਕੰਟੱਕੀ ਦੇ ਵਿੱਚ ਇਸ ਟਾਈਮ ਫਲੱਡ ਆਏ ਆ। ਸੇਂਟ ਲੂਈਜ਼ ਜਿਹੜਾ ਇਲਾਕਾ ਹੈਗਾ ਆ, ਉੱਥੇ ਪ੍ਰਵੀਨ ਪਿਛਲੇ 2 ਹਫ਼ਤਿਆਂ 'ਚ ਇੰਨਾ ਮੀਂਹ ਪਿਆ ਆ, ਜਿੰਨਾ ਕਹਿੰਦੇ ਵੀ ਹਜ਼ਾਰਾਂ ਸਾਲਾਂ 'ਚ ਕਦੀ-ਕਦੀ ਇੱਕ ਵਾਰੀ ਪੈਂਦਾ ਹੋਵੇ ਨਾ, ਵੀ ਜਿੱਦਾਂ ਬਹੁਤ ਜ਼ਿਆਦਾ ਮੀਂਹ ਪੈ ਜਾਵੇ, 1000 ਸਾਲਾਂ 'ਚ ਕਿਤੇ ਇੱਕ ਵਾਰੀ ਇੱਦਾਂ ਦੀ ਰੁੱਤ ਹਾਂਜੀ। ਜਿਹੜੀ ਉਹ ਆਵੇ। 2 ਹਫ਼ਤਿਆਂ 'ਚ 2 ਵਾਰੀ ਓਨਾ ਮੀਂਹ ਪੈ ਗਿਆ ਉੱਥੇ। ਜੀ। ਤੁਸੀਂ ਉਹ ਹਿਸਾਬ ਲਾ ਲਓ। ਜਿਹੜਾ ਸ਼ਹਿਰ ਅੱਜ-ਕੱਲ੍ਹ ਬਣਾਏ ਜਾਂਦੇ ਆ, ਉਹ ਪਿਛਲੇ 25 ਸਾਲ ਕਹਿ ਲਓ ਜਾਂ 50 ਸਾਲ ਦੇ ਡਾਟਾ ਦੇ ਹਿਸਾਬ ਦੇ ਨਾਲ ਵੀ ਜੇ ਇੰਨਾ ਕੁ ਮੀਂਹ ਪੈ ਜਾਵੇ ਤਾਂ ਉਹਦੀ ਡਰੇਨੇਜ ਜਿਹੜੀ ਉਹ ਆਪਾਂ ਉਸ ਹਿਸਾਬ ਦੇ ਨਾਲ ਰੱਖਣੀ ਆ। ਹੂੰ। ਕੋਈ ਵੀ ਸ਼ਹਿਰ 1000 ਸਾਲ ਦੇ ਪੁਰਾਣੇ ਰੈਕਡ ਦੇ ਹਿਸਾਬ ਦੇ ਨਾਲ ਵੀ ਇੰਨਾ ਜ਼ਿਆਦਾ ਮੀਂਹ ਪੈ ਜਾਊਗਾ, ਉਹ ਨਹੀਂ ਹੂੰ। ਬਣਾਏ ਜਾਂਦੇ। ਜੀ। ਹੁਣ ਜਦੋਂ ਕੰਟੱਕੀ ਦੀ ਆਪਾਂ ਜਿੱਦਾਂ ਗੱਲ ਕਰ ਰਹੇ ਹਾਂ, ਹੁਣ ਇੱਥੇ ਕੈਲੀਫੋਰਨੀਆ ਦੀ ਗੱਲ ਕਰ ਲਈਏ, ਜਿਹੜੀਆਂ ਅੱਗਾਂ ਲੱਗਦੀਆਂ ਹਰ ਸਾਲ, ਆਏ ਸਾਲ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਦੇ ਵਿੱਚ ਇਹਨਾਂ ਕੁਦਰਤੀ ਆਫ਼ਤਾਂ ਨੂੰ ਨਜਿੱਠਣ ਦੇ ਵਿੱਚ ਲੱਗਦਾ ਆ। ਜੀ। ਉਹਨੂੰ ਬਾਅਦ ਦੇ ਵਿੱਚ ਰਿਵਾਈਵ ਕਰਨ ਦੇ ਉੱਤੇ ਉਹ ਤਾਂ ਸਿਰਫ ਉਸ ਦੇ ਉੱਤੇ ਕਾਬੂ ਪਾਉਣ ਦੇ ਲਈ ਇੰਨਾ ਲੱਗ ਰਿਹਾ ਆ ਐਵਰੀ ਹੂੰ। ਈਅਰ, ਹਰ ਸਾਲ। ਉਸ ਤੋਂ ਵੀ ਵੱਧ ਫਿਰ ਉਸ ਦਾ ਜਿਹੜਾ ਵਿਕਾਸ ਕਰਨਾ, ਮੁੜ ਕੇ ਦੁਬਾਰਾ ਉਸ ਨੂੰ ਰਹਿਣ ਲਾਇਕ ਜਿਹੜਾ ਉਹ ਚੀਜ਼ਾਂ ਨੂੰ ਜਿਹੜੀਆਂ ਉੱਥੇ ਬਣਾਓ। ਉਹ ਬਣਾਉਣਾ, ਉਸ ਦੇ ਵਿੱਚ ਓਨਾ ਖਰਚਾ ਆਉਣਾ ਆ। ਹੁਣ ਜਦੋਂ ਤੁਸੀਂ ਕਹਿ ਰਹੇ ਆ ਵੀ ਤੱਟਾਂ ਦੇ ਉੱਤੇ ਪਾਣੀ ਦਾ ਜਿਹੜਾ ਪੱਧਰ ਆ ਮਹਾਸਾਗਰਾਂ ਦਾ, ਉਹ ਹਾਂਜੀ। ਲਗਾਤਾਰ ਤਾਂ ਨੂੰ ਜਾ ਰਿਹਾ।
ਤੁਸੀਂ ਅਮਰੀਕਾ ਦੇ ਕੋਸਟਲ ਇਲਾਕਿਆਂ ਦੇ ਵਿੱਚ ਘੁੰਮ ਕੇ ਦੇਖੋ, ਅੱਜ ਤੋਂ ਕੁਛ ਦਹਾਕੇ ਪਹਿਲੋਂ ਦੀਆਂ ਤਸਵੀਰਾਂ ਜਾਂ ਉਹਨਾਂ ਲੋਕਾਂ ਦੇ ਨਾਲ ਗੱਲ ਕਰਕੇ ਦੇਖੋ, ਜਿਹੜੇ ਤੱਟ ਤੇ ਰਹਿੰਦੇ ਸੀਗੇ, ਉਹ ਹੂੰ, ਦੱਸਦੇ ਨੇ ਵੀ ਉਹ ਥਾਵਾਂ ਜਿਹੜੀਆਂ ਕਿ ਇੱਕ ਟਾਈਮ ਦੇ ਉੱਤੇ ਮਿੱਟੀ ਸੀਗੀ, ਜਾਂ ਕਹਿ ਲਓ ਵੀ ਉੱਥੇ ਘਰ ਸੀਗੇ ਜਾਂ ਰਹਿਣ ਦੇ ਲਾਇਕ ਸੀਗਾ ਜਾਂ ਰਹਿ ਰਹੇ ਸੀ ਲੋਕ, ਉਹ ਪਾਣੀ ਅਧੀਨ ਜਿਹੜਾ ਉਹ ਆਲਰੇਡੀ ਆ ਚੁੱਕੇ ਆ। ਪਾਣੀ ਨੇ ਉਹ ਵਾਲੀ ਥਾਂ ਜਿਹੜੀ ਉਹ ਲੈ ਲਈ ਆ। ਹੂੰ, ਹੂੰ, ਹੁਣ ਉੱਥੋਂ ਇਹਦਾ ਮਤਲਬ ਆ ਵੀ ਉਹ ਲੋਕਾਂ ਨੇ ਕਿਤੇ ਨਾ ਕਿਤੇ ਮੂਵ ਹੋਣਾ। ਉੱਥੇ ਹਾਂਜੀ, ਦਾ ਜਿਹੜਾ ਅਰਥਚਾਰਾ ਆ, ਉਸ ਦੇ ਉੱਤੇ ਅਸਰ ਪੈਣਾ, ਲੋਕ ਉੱਥੋਂ ਜਾਣਗੇ। ਹੋ ਸਕਦਾ ਵੀ ਕੋਈ ਫਿਸ਼ਰੀ ਹੋਵੇ, ਕੋਈ ਹੋਰ ਇੰਡਸਟਰੀ ਹੋਵੇ, ਲੋਕਾਂ ਦੇ ਸਟੋਰ ਹੁੰਦੇ ਆ, ਕਈ ਕੁਛ ਹੁੰਦਾ ਆ, ਆਮ ਲੋਕ ਰਹਿ ਰਹੇ ਹੁੰਦੇ ਆ, ਉਹਨਾਂ ਦਾ ਜਨਜੀਵਨ ਪ੍ਰਭਾਵਿਤ ਹੋਣਾ। ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਲੋਕ ਜੇ ਕਹੀਏ ਤਾਂ ਤੱਟਾਂ ਦੇ ਨਜ਼ਦੀਕ ਰਹਿੰਦੇ ਆ। ਕੋਸਟਲ ਇਲਾਕਿਆਂ ਦੇ ਵਿੱਚ ਜਿਹੜੇ ਉਹ ਰਹਿੰਦੇ, ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ ਹੀ ਤੁਸੀਂ ਦੇਖ ਲਓ, ਚਲੋ ਉਹ ਸਾਰੇ ਦਾ ਸਾਰਾ ਕੋਸਟ ਨਹੀਂ, ਪਰ ਸਮੁੰਦਰ ਤੇ ਆਪਾਂ ਬਹੁਤ ਜ਼ਿਆਦਾ ਨਜ਼ਦੀਕ ਹੈਗੇ ਆ। ਇੱਦਾਂ ਹੀ ਹੋਰ ਬਹੁਤ ਸਾਰੇ ਜਿਹੜੇ ਸੂਬੇ ਆ, ਤੁਸੀਂ ਦੇਖੋ ਵੀ ਉਹਨਾਂ ਸੂਬਿਆਂ ਦੇ ਵਿੱਚ ਪਾਪੂਲੇਸ਼ਨ ਜਿਹੜੀ ਹੂੰ, ਉਹ ਜ਼ਿਆਦਾ ਜਿਹੜੀ ਉਹ ਹੁੰਦੀ ਆ। ਬਾਕੀ ਵੀ ਕਈ ਥਾਵਾਂ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਆ। ਪਰ ਇਸ ਜਿਹੜੇ ਜਲਵਾਯੂ ਦੇ ਵਿੱਚ, ਕਲਾਈਮੇਟ ਦੇ ਵਿੱਚ ਲਗਾਤਾਰ ਆ ਰਹੀਆਂ ਤਬਦੀਲੀਆਂ ਆ, ਉਸ ਨੇ ਇੱਥੇ ਰਹਿਣਾ, ਇੱਥੇ ਇਹ ਸਾਰੀਆਂ ਚੀਜ਼ਾਂ ਨੂੰ ਕਰਨਾ ਕਾਫ਼ੀ ਜ਼ਿਆਦਾ ਮੁਸ਼ਕਿਲ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਲੌਂਗ ਟਰਮ ਇਫੈਕਟ ਜਿਹੜੇ ਉਹ ਇਸ ਦੇ ਬਹੁਤ ਜ਼ਿਆਦਾ ਬਣਦੇ ਜਾ ਰਹੇ ਆ। ਹੁਣ ਜਿਹੜੇ ਮੀਂਹ ਪੈ ਰਹੇ ਆ, ਆਪਾਂ ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਹਾਂ ਲਗਾਤਾਰ। ਇੱਕ ਹਾਂਜੀ, ਆਰਟਿਕ ਵੋਰਟੈਕਸ ਕਰਕੇ ਹੁੰਦਾ ਆ, ਠੰਡੀ ਹਵਾ ਦਾ ਬਹਾਵ ਧਰਤੀ ਦੇ ਦੁਆਲੇ ਪੂਰਾ ਘੁੰਮਦਾ ਆ, ਇੱਕ ਸਰਕਲ ਆ, ਆਰਟਿਕ ਲਾਈਨ ਜਿਹੜੀ ਹੁੰਦੀ ਆ ਉਸ ਦੇ ਉੱਤੇ ਘੁੰਮਦਾ ਆ। ਕਲਾਈਮੇਟ ਚੇਂਜ ਦੇ ਨਾਲ ਇਹ ਜਿਹੜੇ ਸਾਇੰਸਦਾਨ ਕਹਿੰਦੇ ਆ ਵੀ ਉਹ ਜਿਹੜਾ ਬਹਾਵ ਦਾ ਜਿਹੜਾ ਉਹ ਦਾਇਰਾ ਆ, ਉਸਦੀ ਥਾਂ ਆ, ਜਿਹੜਾ ਕਿ ਹੂੰ, ਪਹਿਲੋਂ ਉੱਤੇ ਹੁੰਦਾ ਸੀ, ਨਾਰਥ ਵਾਲੇ ਪਾਸੇ ਜ਼ਿਆਦਾ ਹੁੰਦਾ ਸੀ, ਉਹ ਕਈ 100 ਮੀਲ ਥੱਲੇ ਨੂੰ ਆ ਗਿਆ ਹੈ। ਜਿਹੜੀਆਂ ਆਪਾਂ ਸੁਣਦੇ ਆ ਨਾ ਵੀ ਹੁਣ ਟੈਕਸਸ ਦੇ ਵਿੱਚ ਅਚਨਚੇਤ ਤੇ ਬਰਫ਼ ਪੈ ਜਾਣੀ, ਪਿਛਲੇ 2 ਹਾਂਜੀ, ਕੁ ਸਾਲਾਂ ਤੋਂ ਲਗਾਤਾਰ ਇਹ ਚੀਜ਼ ਹੋ ਰਹੀ ਆ। ਕਦੀ ਕਦਾਈ ਤਾਂ ਹੋਵੇ, ਪਰ ਲਗਾਤਾਰ ਏਦਾਂ ਹੋਣੀ ਉਹ ਚਿੰਤਾ ਵਾਲੀ ਜਿਹੜੀ ਉਹ ਗੱਲ ਬਣ ਜਾਂਦੀ ਆ। ਉਹ ਇਹ ਜਿਹੜੇ ਵੋਰਟੈਕਸਿਸ ਦੇ ਵਿੱਚ ਹਵਾ ਦੇ ਬਹਾਵ ਦੇ ਵਿੱਚ ਜਿਹੜਾ ਆ ਉਹ ਫ਼ਰਕ ਪੈ ਰਿਹਾ ਆ, ਉਸ ਦੇ ਕਰਕੇ ਸਾਰੀਆਂ ਚਿੰਤਾਵਾਂ ਜਿਹੜੀਆਂ ਉਹ ਵੱਧ ਰਹੀਆਂ ਆ। ਆਪਾਂ ਪਹੁੰਚੇ ਕਿੱਦਾਂ ਇੱਥੇ ਤੱਕ? ਇਹ ਇੱਕ ਬੜਾ ਵੱਡਾ ਜਿਹੜਾ ਇਹ ਵਿਸ਼ਾ ਹੈਗਾ ਆ, ਤੇ ਇਹ ਜਿਹੜਾ ਵਿਸ਼ਾ ਆ ਬਹੁਤ ਜ਼ਿਆਦਾ ਇਸ ਟਾਈਮ ਪੋਲੀਟੀਕਲਾਈਜ਼ ਹੋ ਚੁੱਕਾ ਆ। ਨਾਲ ਦੇ ਹੂੰ, ਨਾਲ ਇਹ ਜਿਹੜੀ ਇੱਕ ਵੱਡੀ ਫ਼ਿਕਰਮੰਦੀ ਇਹ ਆ, ਕਿਉਂਕਿ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਵੀ ਡਿਵਾਈਡ ਕਰ ਦਿੱਤਾ ਗਿਆ ਆ ਵੀ ਹੂੰ, ਉਹਨਾਂ ਦੇ ਮਨ ਦੇ ਵਿੱਚ, ਕਈਆਂ ਦੇ ਵਿੱਚ ਇਹ ਭਰ ਦਿੱਤਾ ਗਿਆ ਵੀ ਨਹੀਂ, ਇਹ ਤਾਂ ਸ਼ਰੇਆਮ ਝੂਠ ਆ ਗੱਲ, ਇਹ ਤਾਂ ਐਵੇਂ ਆ। ਕੁਛ ਕੁ ਸਾਇੰਸਦਾਨਾਂ ਨੇ ਜਿਹੜੀ ਇਹ ਗੱਲ ਜਿਹੜੀ ਉਹ ਬਣਾਈ ਹੈ, ਜਦ ਕਿ ਮੈਜੋਰਟੀ 99% ਜਿਹੜੇ ਸਾਇੰਸਦਾਨ ਆ ਇਸ ਚੀਜ਼ ਦੇ ਵਿੱਚ ਹਾਮੀ ਭਰਦੇ ਆ ਵੀ ਕਲਾਈਮੇਟ ਚੇਂਜ ਰੀਅਲ ਆ, ਇਹ ਅਸਲ ਆ, ਤੇ ਇਸ ਦੇ ਜਿਹੜੇ ਅਸਰ ਆ ਉਹ ਭਿਆਨਕ ਆ, ਤੇ ਉਸ ਦੇ ਸਿੱਟੇ ਜਿਹੜੇ ਉਹ ਆਪਾਂ ਲਗਾਤਾਰ ਭੁਗਤ ਰਹੇ ਹੈਗੇ ਆ। ਜਦੋਂ ਆਪਾਂ ਏਸੀ ਵਰਤੇ ਸੀ ਨਾ, ਇੱਕ ਮੈਨੂੰ ਹੁਣ ਪੁਰਾਣੀ ਇੱਕ ਇਸ ਚੀਜ਼ ਦੇ ਵਿੱਚ ਗੱਲ ਯਾਦ ਆ ਗਈ ਆ। ਜਿਹੜੇ ਜੀ, ਆਪਾਂ ਏਸੀ ਵਰਤੇ ਨੇ ਉਹਦੇ ਵਿੱਚ ਨਾ ਫਲੋਰੋਕਾਰਬਨਸ ਹੁੰਦੇ ਆ, ਫਲੋਰੋਕਲੋਰੋਕਾਰਬਨਸ ਹੁੰਦੇ ਆ। ਉਹਦੇ ਨਾਲ ਕੀ ਹੋਇਆ, ਜਿਹੜੀ ਓਜ਼ੋਨ ਲੇਅਰ ਸੀਗੀ, ਯਾਦ ਹੋਣਾ ਕੁਛ ਸਾਲ ਪਹਿਲਾਂ, ਦਹਾਕਾ ਕੁ ਪਹਿਲਾਂ ਨਾ, ਹੂੰ, ਓਜ਼ੋਨ ਲੇਅਰ ਦਾ ਬੜਾ ਰੌਲਾ ਪਿਆ ਸੀਗਾ ਵੀ ਓਜ਼ੋਨ ਲੇਅਰ ਜੀ ਉੱਥੇ ਮਘੋਰਾ ਹੋ ਗਿਆ ਆ, ਹੂੰ, ਤੇ ਹੂੰ, ਹੂੰ, ਓਜ਼ੋਨ ਲੇਅਰ ਕੰਮ ਕਰਦੀ ਆ ਵੀ ਜਿਹੜੀਆਂ ਸੂਰਜ ਵੱਲੋਂ ਆ ਰਹੀਆਂ ਖਤਰਨਾਕ ਕਿਰਨਾਂ ਆ ਉਹਨੂੰ ਰੋਕ ਕੇ ਰੱਖਦੀ ਆ, ਤੇ ਜੀ, ਆਪਣੇ ਇੱਥੇ ਜੀਵਨ ਦੇ ਲਈ ਰਹਿਣ ਲਾਇਕ ਜਿਹੜਾ ਉਹ ਠੀਕ ਰਹਿੰਦਾ। ਪਰ ਓਜ਼ੋਨ ਲੇਅਰ ਦੇ ਵਿੱਚ ਉਹ ਜਿਹੜੀਆਂ ਏਸੀਜ਼ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਇੱਦਾਂ ਕਲੋਰੋਫਲੋਰੋਕਾਰਬਨਸ ਆ, ਉਹ ਛੱਡੀਆਂ ਜਾਂਦੀਆਂ ਸੀ, ਹਵਾ 'ਚ ਜਾਂਦੀਆਂ ਸੀ, ਉਹਦੇ ਕਰਕੇ ਉਹ ਡਿਪਲੀਟ ਹੋ ਰਹੀ ਸੀ, ਨਸ਼ਟ ਹੋ ਰਹੀ ਸੀਗੀ। ਮੌਂਟਰੀਅਲ ਦੇ ਵਿੱਚ ਫਿਰ ਉਹ ਦਹਾਕਾ ਕੁ ਪਹਿਲਾਂ ਸਾਰੇ ਮੁਲਕਾਂ ਨੇ, ਤਕਰੀਬਨ 90% ਤੋਂ ਵੱਧ ਮੁਲਕਾਂ ਨੇ ਇਹ ਵਚਨ ਕੀਤਾ ਵੀ ਆਪਾਂ ਉਹਨਾਂ ਦੀ ਵਰਤੋਂ ਨੂੰ ਘਟਾ ਦੇਵਾਂਗੇ। ਉਹਨਾਂ ਨੇ ਉਸ ਦੇ ਉੱਤੇ ਮੋਹਰ ਲਾਈ, ਤੇ ਉਹਨਾਂ ਨੇ ਉਹ ਚੀਜ਼ ਘਟਾਈ, ਤੇ ਇਸ ਕਰਕੇ ਹੁਣ ਓਜ਼ੋਨ ਲੇਅਰ ਦੀ ਜਿਹੜੀ ਡਿਪਲੀਸ਼ਨ ਆ, ਉਹ ਜਿਹੜੀ ਰੁਕ ਗਈ ਆ। ਮਨੁੱਖ ਚਾਹੇ ਤਾਂ ਕਰ ਸਕਦਾ ਆ, ਮੇਰੇ ਕਹਿਣ ਦਾ ਮਕਸਦ ਇਹ ਆ ਵੀ ਉਹ ਚਾਹੇ ਤਾਂ ਇਹ ਚੀਜ਼ ਨੂੰ ਜਿਹੜਾ ਉਹ ਕਰ ਸਕਦਾ ਆ, ਪਰ ਆਪਾਂ ਵਿਕਾਸ ਦੇ ਨਾਂ ਅਧੀਨ, ਜਿਹੜੀ ਆ ਤਰੱਕੀ ਦੇ ਨਾਮ ਦੇ ਅਧੀਨ ਹਰ ਇੱਕ ਚੀਜ਼ ਅਜਿਹੀ ਜਿਹੜੀ ਉਹ ਕਰ ਰਹੇ ਆ, ਜਿਸ ਦਾ ਲੌਂਗ ਟਰਮ ਇਫੈਕਟ ਜਿਹੜਾ ਉਹ ਆਪਣਾ ਮਾੜਾ। ਹੁਣ ਆਪਾਂ ਦੇਖਦੇ ਹਾਂ ਪ੍ਰਵੀਨ, ਜੀ, ਪਾਣੀ ਦਾ ਕਿੰਨਾ ਮਸਲਾ ਆ। ਕਿੰਨੇ ਹੂੰ, ਥਾਵਾਂ ਦੇ ਉੱਤੇ ਇਸ ਦੀ ਜਿਹੜੀ ਸਮੱਸਿਆ ਆ, ਧਰਤੀ ਜਿਹੜੀ ਉਸਦਾ ਉਪਜਾਊਪਣ ਜਿਹੜਾ ਉਹ ਲਗਾਤਾਰ ਘਟਦਾ ਜਾ ਰਿਹਾ ਆ।
ਕਿੰਨੀਆਂ ਜਿਹੜੀਆਂ ਹੋਰ ਮੁਸ਼ਕਿਲਾਂ ਇਸ ਦੇ ਨਾਲ ਜਿਹੜੀਆਂ ਉਹ ਜੁੜਦੀਆਂ ਜਾ ਰਹੀਆਂ ਆ। ਸੋ ਇਹ ਆਪਾਂ ਨੂੰ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਣਾ ਆ। ਲੇਕ ਮੀਡ ਆਪਾਂ ਦੇਖ ਰਹੇ ਹਾਂ, ਕੋਲੋਰਾਡੋ ਰਿਵਰ ਦੇ ਇਰਦ ਗਿਰਦ ਉਹਦੇ ਵਿੱਚ ਪਾਣੀ ਹੀ ਨਹੀਂ ਬਚਿਆ। ਪਾਣੀ ਜਿਹੜਾ ਕਿੰਨਾ ਜ਼ਿਆਦਾ ਜਿਹੜਾ ਉਹ ਘਟ ਰਿਹਾ ਹੈਗਾ ਆ। ਸੋ ਬਹੁਤ ਸਾਰੀਆਂ ਸਮੱਸਿਆਵਾਂ ਇਸ ਸਾਰੇ ਚੀਜ਼ ਦੇ ਕਰਕੇ ਆ ਰਹੀਆਂ। ਜਿੱਥੇ ਮੀਂਹ ਪੈਣੇ ਚਾਹੀਦੇ ਉੱਥੇ ਪੈ ਨਹੀਂ ਰਹੇ, ਜਿੱਥੇ ਘੱਟ ਪੈਣੇ ਸੀ ਉੱਥੇ ਜ਼ਿਆਦੇ ਹੋ ਰਹੇ ਆ, ਤੇ ਜਿੱਥੇ ਖੁਸ਼ਕ ਮਾਹੌਲ ਆ ਉਹ ਹੋਰ ਵੀ ਇੰਨਾ ਕੁ ਜ਼ਿਆਦਾ ਜਿਹੜਾ ਉਹ ਬਣਦਾ ਜਾ ਰਿਹਾ ਵੀ ਫਿਰ ਅੱਗਾਂ ਤੇ ਹੋਰ ਕਈ ਕੁਛ ਨਾਲ ਦੇ ਨਾਲ ਜਿਹੜਾ ਉਹ ਹੋ ਰਿਹਾ। ਸੋ ਆਪਾਂ ਨੂੰ ਜਿਹੜਾ ਉਹ ਚਾਹੀਦਾ ਆ ਵੀ ਇਸ ਚੀਜ਼ ਦੇ ਵੱਲ ਜਿਹੜਾ ਤਹੱਦਦ ਕਰੀਏ ਤੇ ਇਸ ਨੂੰ ਠੀਕ ਹੋਣ ਵੱਲ ਨੂੰ ਜਿਹੜਾ ਆਪਾਂ ਨੂੰ ਕਦਮ ਚੱਕਣਾ ਚਾਹੀਦੇ ਆ। ਇਹ ਵੀ ਜ਼ਰੂਰ ਆਪਾਂ ਆਪਣੇ ਸਰੋਤਿਆਂ ਨੂੰ ਪ੍ਰਵੀਨ ਪੁੱਛਣਾ ਚਾਹਾਂਗੇ ਜੀ। ਵੀ ਤੁਸੀਂ ਇਸ ਚੀਜ਼ ਦੇ ਲਈ ਕਿਸ ਚੀਜ਼ ਨੂੰ ਜ਼ਿਆਦਾ ਜ਼ਿੰਮੇਵਾਰ ਜਿਹੜਾ ਉਹ ਮੰਨਦੇ ਆ? ਹੂੰ, ਵੀ ਕੀ ਮਨੁੱਖਾਂ ਦਾ ਇਹ ਅੜੀਅਲ ਰਵੱਈਆ ਆ, ਜਾਂ ਪੋਲੀਟੀਸ਼ੀਅਨਸ ਇਸ ਦੇ ਵਿੱਚ ਜ਼ਿੰਮੇਵਾਰ ਰਹਿੰਦੇ ਆ, ਜਾਂ ਕੌਣ ਆ? ਜੀ। ਤੁਹਾਡੇ ਹਿਸਾਬ ਦੇ ਨਾਲ ਕੀ ਆ? ਜਾਂ ਮਨੁੱਖ ਆਪ ਆ, ਕਾਰਪੋਰੇਟਸ ਆ, ਕੌਣ ਇਹਦੇ ਵਿੱਚ ਤੁਹਾਨੂੰ ਲੱਗਦਾ ਆ ਵੀ ਇੱਕ ਅਹਿਮ ਭੂਮਿਕਾ ਹੈਗੀ ਆ ਉਹਨਾਂ ਦੀ, ਜਿਹਦੇ ਕਰਕੇ ਆਪਾਂ ਇਸ ਸਥਿਤੀ ਵੱਲ ਨੂੰ ਪਹੁੰਚੇ ਹੋਏ ਆ? ਸੋ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਹਾਂਜੀ, ਬਿਲਕੁਲ ਇਹਦੇ ਤੇ ਆਪਾਂ ਚਰਚਾ ਵੀ ਕਰਦੇ ਚੱਲਾਂਗੇ ਤੇ ਨਾਲੋਂ-ਨਾਲ ਸਾਡਾ ਸਵਾਲ ਸਰੋਤਿਆਂ ਨੂੰ ਇਹੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਲਈ ਕਿਸ ਧਿਰ ਨੂੰ ਜ਼ਿੰਮੇਵਾਰ ਮੰਨਦੇ ਹੋ? ਵਿਕਾਸ ਦੇ ਵਿੱਚ ਜੋ ਦੌੜ ਆ ਉਸ ਨੂੰ, ਪਾਲਿਸੀਜ਼ ਨੂੰ, ਜੋ ਵੀ ਧਿਰ ਤੁਹਾਨੂੰ ਲੱਗਦਾ। ਰਾਜ ਜੀ ਕੁਛ ਕਾਲਰਸ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਗੁਰਦੀਪ ਸਿੰਘ ਗਿੱਲ ਜੀ ਤੋਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ ਗੁਰਦੀਪ ਜੀ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਅਕਾਲ। ਵੀਰ ਜੀ ਦੇਖੋ, ਮੈਨੂੰ 25 ਸਾਲ ਹੋ ਗਏ ਇੱਥੇ ਆਏ ਜੀ। ਤੇ ਮੇਰੇ ਬੱਚੇ 4 ਤੇ ਮੇਰੇ ਨਾਲ ਬੱਚੇ ਮੇਰੇ 20 ਸਾਲ ਤੋਂ ਡਿਸਕਸ ਕਰ ਰਹੇ ਆ ਇਹ ਚੀਜ਼ ਕਿਆ ਹੂੰ, ਬਾਤ। ਹੂੰ, ਬਈ ਕਲਾਈਮੇਟ ਚੇਂਜ ਹੋ ਰਿਹਾ ਤੇ ਟੈਂਪਰੇਚਰ ਵੱਧ ਰਿਹਾ। ਜੀ। ਪਹਿਲਾਂ ਤਾਂ ਮੈਂ ਬੱਚਿਆਂ ਨੂੰ ਇਗਨੋਰ ਮਾਰਦਾ ਰਿਹਾ ਵੀ ਕਾਫੀ ਚਿਰ। ਮੈਂ ਆਖਿਆ ਵੀ ਏਦਾਂ ਕਿੱਦਾਂ ਹੋ ਜਾਊਗਾ, ਮਤਲਬ ਜਿੱਦਾਂ ਆਪਾਂ ਇੰਡੀਆ ਤੋਂ ਆਉਂਦੇ ਆਪਾਂ ਵੀ ਹੂੰ, ਓਦਾਂ ਸੋਚਦੇ ਹੁੰਦਾ। ਹਾਂਜੀ, ਹਾਂਜੀ। ਤੇ ਬਾਅਦ ਵਿੱਚ ਮੈਂ ਵੀ ਥਿੰਕ ਕੀਤਾ ਵੀ ਇਟ ਇਜ਼ ਗੋਇੰਗ ਅਪ, ਉੱਪਰ ਜਾ ਰਿਹਾ। ਹੂੰ, 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 ਤੇ ਹੁਣ ਮੇਨ ਇਹਦਾ ਰੀਜ਼ਨ ਤਾਂ ਵੀਰ ਜੀ ਕਾਰਪੋਰੇਟਸ ਆ। ਜੀ। ਉਹ ਗ੍ਰੀਡੀ ਆ ਪੈਸਾ ਬਣਾਉਣ ਨੂੰ। ਜੀ। ਹੂੰ, ਵੀ ਸਾਡਾ ਸ਼ੇਅਰ ਥੱਲੇ ਡਿੱਗੂ ਜੀ ਦੇਖੋ। ਤੇ ਨਹੀਂ ਤਾਂ ਹੁਣ ਤੁਸੀਂ, ਮੇਰਾ ਖਿਆਲ ਤਾਂ ਸਭ ਤੋਂ ਵੱਡਾ ਰੀਜ਼ਨ ਤਾਂ ਇਹਦਾ ਆਪਾਂ ਫਿਊਲ ਜੋ ਕਾਰਾਂ ਚਲਾਉਂਦੇ ਆ, ਹੂੰ, ਹੂੰ, ਹੂੰ। ਤੇਲ ਫੂਕ ਰਹੇ ਆ, ਸਭ ਤੋਂ ਵੱਡਾ ਰੀਜ਼ਨ ਇਹ ਆ। ਇਹ ਮੰਨਣ ਨੂੰ ਤਿਆਰ ਨਹੀਂ ਪਰ ਕਾਰਪੋਰੇਸ਼ਨ। ਹੂੰ। ਜੀ, ਉਦੋਂ ਤਾਂ ਮੈਂ ਵੀ ਬਿਜ਼ਨਸ ਆ, ਕਾਰਪੋਰੇਟ ਨਾਲ ਬਿਜ਼ਨਸ ਕਰਦਾ, ਪਰ ਬਿਲਕੁਲ, ਬਿਲਕੁਲ। ਜੇ ਤੁਸੀਂ ਬੱਚਿਆਂ ਨੂੰ ਰਹਿਣ ਨੂੰ ਜਗ੍ਹਾ ਨਹੀਂ ਛੱਡ ਕੇ ਜਾਣੀ ਤੇ ਪੈਸਾ ਕਿੱਧਰ ਨੂੰ ਲੈ ਕੇ ਜਾਣਾ ਆਪਾਂ ਨਾਲ? ਪੈਸਾ ਤਾਂ ਬਿਲਕੁਲ ਉਹੀ ਗੱਲ ਨਾ। ਜੀ। ਜੀ, ਚਲੋ ਬਿਲਕੁਲ। ਚੰਗਾ ਲੱਗਿਆ, ਤੁਹਾਡੇ 2 ਦਹਾਕੇ ਪਹਿਲਾਂ ਤੁਹਾਡੇ ਘਰ 'ਚ ਇਹ ਡਿਸਕਸ਼ਨ ਸੀ। ਇਹ ਜੀ, ਸੁਣ ਕੇ ਸਾਨੂੰ ਹਾਂਜੀ ਬਹੁਤ ਹਾਂਜੀ ਚੰਗਾ ਲੱਗਿਆ। ਹਾਂਜੀ ਜੀ, ਹਾਂਜੀ ਜੀ, ਹਾਂਜੀ। ਜੀ। ਥੈਂਕ ਯੂ। ਥੈਂਕ ਯੂ ਭਾਈ, ਗੁਰਦੀਪ ਜੀ, ਥੈਂਕ ਥੈਂਕ ਯੂ। ਕਾਰਪੋਰੇਟਸ ਦੀ ਪ੍ਰਵੀਨ ਗੱਲ ਕਰਦੇ ਜਾਈਏ, ਹਾਂਜੀ, ਤੇਲ ਦੀਆਂ ਇਹਨਾਂ ਨੇ ਗੱਲ ਕੀਤੀ ਆ ਨਾ। ਹਾਂਜੀ। ਹੁਣੇ ਰੀਸੈਂਟਲੀ ਤੇਲ ਵਾਲੀਆਂ ਕੰਪਨੀਆਂ ਨੇ ਨਾ ਆਪਣੇ ਮੁਨਾਫੇ ਦੱਸੇ ਆ, ਜਦ ਕਿ ਆਮ ਲੋਕ ਉਸ ਤੋਂ ਪੀੜਤ ਰਹੇ। ਹੂੰ, ਜਿਹੜੇ ਆ ਨਾ ਵੀ ਕਿਸ ਤਰੀਕੇ ਦੇ ਨਾਲ ਸਭ ਕੁਝ ਮਹਿੰਗਾ ਹੁੰਦਾ ਜਾ ਰਿਹਾ। ਹੂੰ, ਹੂੰ। ਇਹ ਜਿਹੜੀਆਂ ਕਾਰਪੋਰੇਸ਼ਨਸ ਆ, ਇਹਨਾਂ ਨੇ ਰਿਕਾਰਡ ਤੋੜ ਮੁਨਾਫਾ ਜਿਹੜਾ ਉਹ ਕੱਟਿਆ ਬਿਲੀਅਨਸ ਆਫ ਡਾਲਰ ਦੇ ਵਿੱਚ। ਸੋ ਉਹਨਾਂ ਨੂੰ ਇਹ ਵੀ ਚੀਜ਼ਾਂ ਦਾ ਕੋਈ ਬਹੁਤਾ ਕੇਅਰ ਨਹੀਂ ਹੈਗੀ ਵੀ ਆਮ ਲੋਕਾਂ ਦੇ ਵਾਤਾਵਰਣ ਦੇ ਉੱਤੇ ਕੀ ਅਸਰ ਆ, ਤੇ ਨਾ ਹੀ ਉਹਨਾਂ ਨੂੰ ਇਸ ਚੀਜ਼ ਦੀ ਅਸਰ ਆ ਵੀ ਉਹਨਾਂ ਦੀ ਜੇਬ ਦੇ ਉੱਤੇ ਵੀ ਇਸ ਚੀਜ਼ ਦਾ ਜਿਹੜਾ ਉਹ ਕੀ ਅਸਰ ਜਿਹੜਾ ਉਹ ਹਾਂ, ਹੈਗਾ। ਪਰ ਇਹ ਸਮੱਸਿਆ ਨਾ, ਇਹ ਸਾਰਿਆਂ ਦੀ ਜਿਹੜੀ ਇਹ ਸਾਂਝੀ ਹੈਗੀ ਆ। ਸਾਂਝੀ ਹੈਗੀ ਤਾਂ ਹੀ ਇਹ ਤਾਂ ਤਾਂ। ਹੈ ਨਹੀਂ ਆ ਵੀ ਕਿੱਥੇ ਭੱਜ ਲੂੰਗੇ। ਹੁਣ ਜੀ। ਯੂਰਪ ਦੀ ਮਿਸਾਲ ਜੇ ਦਈਏ, ਉੱਥੇ ਜਿਹੜੀਆਂ ਪਹਾੜੀਆਂ ਆ, ਬਰਫੀਲੀਆਂ ਪਹਾੜੀਆਂ ਜਿਹੜੀਆਂ ਉੱਥੇ ਐਲਪਸ ਹੈਗੀਆਂ ਆ, ਹਾਂਜੀ। ਉਹਨਾਂ ਦਾ ਜਿਹੜਾ ਬਰਫ਼ ਆ ਕਹਿੰਦੇ ਇੰਨੀ ਕੁ ਤੇਜ਼ੀ ਨਾਲ ਖੁਰ ਰਹੀ ਆ, ਉੱਥੇ ਵੀ ਹੜ੍ਹਾਂ ਦੀ ਸਮੱਸਿਆ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਉਹ ਆ ਰਹੀ ਆ। ਸੋ ਹੂੰ। ਉਹ ਜਿਹੜਾ ਪਿਘਲ ਕੇ ਜਿਹੜੇ ਗਲੇਸ਼ੀਅਰ ਜਾਂ ਉੱਥੇ ਬਰਫ਼ ਆ, ਉਹ ਇੰਨੀ ਕੁ ਤੇਜ਼ੀ ਦੇ ਨਾਲ ਪਿਘਲ ਰਹੀ ਆ, ਉਹਦੀ ਪ੍ਰੋਬਲਮ ਆ ਰਹੀ ਆ। ਹੁਣ ਅੱਗੇ ਕੀ ਹੁੰਦਾ ਸੀ, ਜਿਹੜੀ ਬਰਫ਼ ਇੱਦਾਂ ਰਹਿੰਦੀ ਸੀ ਪ੍ਰਵੀਨ, ਹੌਲੀ-ਹੌਲੀ ਪਿਘਲਦੀ ਸੀ, ਤੇ ਆਪਣੇ ਪੀਣ ਵਾਲੇ ਪਾਣੀ ਤਾਂ ਜਾਂ ਖੇਤੀਬਾੜੀ ਵਾਸਤੇ ਪਾਣੀ ਦਾ ਵਹਾਵ ਜਿਹੜਾ ਉਹ ਬਣਿਆ ਰਹਿੰਦਾ ਸੀ। ਹੁਣ ਜਿੰਨੀ ਜਲਦੀ ਗਰਮੀ ਹੋਊਗੀ, ਓਨੀ ਜਲਦੀ ਪਿਘਲ ਕੇ ਤੇ ਉਹ ਤਾਂ ਜਾਂਦੀ ਹੋਈ ਲੱਗਣੀ ਨਾ। ਉਹਨੂੰ ਤੁਸੀਂ ਕਿੰਨੇ ਕੁ ਬੰਨ੍ਹ ਲਾ ਲਓਗੇ। ਇਵੈਂਚੁਅਲੀ ਜੀ। ਜਿਹੜੀ ਕੁਦਰਤ ਦੇ ਮੂਹਰੇ ਬੰਨ੍ਹ ਜਿਹੜੇ ਉਹ ਟਿਕਦੇ ਨਹੀਂ, ਉਹ ਟੁੱਟ ਜਾਂਦੇ, ਉਹ ਰਹਿ ਜਾਂਦੇ ਆ। ਉਹ ਹੂੰ। ਇੱਧਰੋਂ-ਉੱਧਰੋਂ ਦੀ ਉਹਨੇ ਰਾਹ ਬਣਾ ਕੇ ਉੱਧਰੋਂ ਦੀ ਨਿਕਲ ਜਾਣਾ। ਸੋ ਇਹ ਜਿਹੜੀਆਂ ਪ੍ਰੋਬਲਮਸ ਆ, ਇਹ ਆਪਣੇ ਸਾਹਮਣੇ ਜਿਹੜੀਆਂ ਇਸ ਟਾਈਮ ਨਜ਼ਰ ਆ ਰਹੀਆਂ। ਆਪਣੇ ਨਾਲ ਕੁਛ ਹੋਰ ਕਾਲਰਸ ਵੀ ਜੁੜੇ, ਆਪਾਂ ਉਹਨਾਂ ਨਾਲ ਵੀ ਗੱਲ ਜੀ, ਕਰਦੇ ਹਾਂ। ਬਿਲਕੁਲ ਜੀ, ਸਾਡੇ ਅਗਲੇ ਕਾਲਰ ਨੇ ਸਰਫਰਾਜ਼ ਸਿੰਘ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਭਾਈ ਜੀ? ਠੀਕ-ਠਾਕ ਜੀ, ਜੀ, ਚੜ੍ਹਦੀ ਸਤਿ ਕਲਾ। ਸ਼੍ਰੀ ਅਕਾਲ।
ਭਾਈ ਜੀ ਮੈਂ ਆਪਣੀ 60 ਸਾਲ ਦੀ ਉਮਰ ਦੇ ਵਿੱਚ ਜੋ ਅਸੀਂ ਪੜ੍ਹਿਆ ਜਾਂ ਸੁਣਿਆ ਜਾਂ ਵੇਖਿਆ, ਜੀ ਮੇਰੇ ਹਿਸਾਬ ਦੇ ਵਿੱਚ ਇਹ ਜਿਹੜਾ ਕਲਾਈਮੇਟ ਚੇਂਜ ਹੈ ਨਾ, ਇਹ ਦਰਖਤਾਂ ਦੀ ਕਮੀ ਨਾਲ ਹੋਇਆ ਵੇ। ਇਹਦੇ ਵਿੱਚ ਇੱਕ ਨੂੰ ਨਹੀਂ ਤੁਸੀਂ ਕਹਿ ਸਕਦੇ, ਜਿਹਨੂੰ ਪਤਾ ਸੀ ਉਹਨੇ ਵੀ ਘੱਟ ਕੀਤੇ ਨੇ ਦਰਖਤ, ਤੇ ਜਿਹਨੂੰ ਨਹੀਂ ਸੀ ਪਤਾ ਉਹਨੇ ਵੀ ਕੱਟੇ ਨੇ। ਤੁਸੀਂ ਲਾ ਲਓ ਹਿਸਾਬ, ਇੰਡੀਆ ਤੋਂ ਲਾ ਲਵੋ ਤੇ ਵੀ ਜਿੰਨੀਆਂ ਸੜਕਾਂ ਸਨ ਉਹਨਾਂ ਤੇ ਦਰਖਤ ਹੁੰਦੇ ਸਨ, ਜਿੰਨੀਆਂ ਨਹਿਰਾਂ ਸਨ ਉਹਨਾਂ ਤੇ ਦਰਖਤ ਹੁੰਦੇ ਸਨ। ਉਦੋਂ ਸਾਡਾ ਮੌਸਮ ਤੇ ਹੁਣ ਦੇ ਮੌਸਮ ਦਾ ਕਿੰਨਾ ਫਰਕ ਪੈ ਗਿਆ। ਜੀ ਮੇਰੇ ਵੇਖਣ ਤੇ ਨਾ, ਸੁਣਨ ਤੇ ਪੜ੍ਹਨ ਦੇ ਵਿੱਚ ਜੀ ਨਾ, ਦਰਖਤਾਂ ਦੀ ਕਮੀ ਦੀ ਵਜ੍ਹਾ ਤੋਂ ਇਹ ਕਲਾਈਮੇਟ ਚੇਂਜ ਮੇ ਵੀ ਕੁਝ ਹੋਰ ਵੀ ਹੋਵੇਗੀ ਵਜ੍ਹਾ, ਲੇਕਿਨ ਮੇਰਾ ਜਿਹੜਾ ਹਿਸਾਬ ਹੈ ਨਾ ਜੀ, ਉਹਦੇ ਵਿੱਚ ਜੀ ਨਾ ਦਰਖਤਾਂ ਦੀ ਕਮੀ ਹੋਣ ਨਾਲ ਹੈ ਜੀ। ਮਿਹਰਬਾਨੀ ਸਰ ਜੀ। ਠੀਕ ਹੈ ਜੀ ਸਰਪ੍ਰਸਤ ਜੀ, ਥੈਂਕ ਯੂ। ਕੋਈ ਇਸ ਦੇ ਵਿੱਚ ਦੋ ਰਾਵਾਂ ਨਹੀਂ। ਬੀਤੇ ਦਿਨਾਂ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ 1 ਬਿਲੀਅਨ ਰੁੱਖ ਜਿਹੜੇ ਆ ਉਹ ਵੈਸਟ ਕੋਸਟ ਦੇ ਉੱਤੇ, ਕੈਲੀਫੋਰਨੀਆ ਦੇ ਵੈਸਟ ਕੋਸਟ, ਜਿੱਥੇ ਅੱਗਾਂ ਨੇ ਪਿਛਲੇ ਜਿਹੜੇ ਆ ਉਹ ਕਈ ਸਾਲਾਂ ਤੋਂ, ਦਹਾਕੇ ਤੋਂ ਹੀ ਆਪਾਂ ਜਿੱਦਾਂ ਕਹਿ ਲਓ ਵੀ ਜ਼ਿਆਦਾ, ਉਹਨਾਂ ਨੇ ਤਬਾਹੀ ਜਿਹੜੀ ਉਹ ਮਚਾਈ ਹੋਈ ਆ। ਖੂਬਸੂਰਤ ਜੰਗਲ, ਫੋਰੈਸਟ, ਇਹ ਸਾਰਾ ਕੁਛ ਜਿਹੜੇ ਉਹ ਤਬਾਹ ਹੋਈ ਜਾ ਰਹੇ ਆ। ਲਾਲਚ ਦੀ ਆੜ ਦੇ ਵਿੱਚ ਜਿਸ ਨੂੰ ਜੰਗਲ ਦੀ ਸਫਾਈ ਦਾ ਕੰਮ, ਇਹ ਨਾ ਇੱਥੇ ਇੱਕ ਪੋਲੀਟੀਕਲ ਮੁੱਦਾ ਇਹ ਚੀਜ਼ ਬਣ ਜਾਂਦੀ ਆ। ਆਪਾਂ ਦੇਖਿਆ ਜਦੋਂ ਇੱਥੇ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗਦੀਆਂ, ਉਹ ਕਹਿੰਦੇ ਯਾਰ ਤੁਸੀਂ ਨਾ ਆਪਣੇ ਫੋਰੈਸਟ ਦੀ ਤੇ ਇਸ ਦੀ ਸਾਂਭ ਸੰਭਾਲ ਨਹੀਂ ਕਰਦੇ ਚੱਜ ਨਾਲ, ਜਿਹੜੇ ਮਰੇ ਪਏ ਰੁੱਖ ਆ ਜਾਂ ਥੱਲੇ ਡਿੱਗਾ ਪਿਆ ਉਹਦਾ ਸਾਫ਼ ਸਫਾਈ ਰੱਖੋ, ਅੱਗਾਂ ਵਗੈਰਾ ਘੱਟ ਲੱਗਦੀਆਂ। ਜਦੋਂ ਉਹਨਾਂ ਨੇ ਕੁਛ ਲੋਕਾਂ ਨੂੰ ਹਾਇਰ ਕਰਕੇ ਇਹ ਕੁਛ ਕਰਨ ਲੱਗੇ ਵੀ ਹਾਂ ਚਲੋ ਇਸ ਨੂੰ ਸਾਫ਼ ਸਫਾਈ ਕਰਨ ਲੱਗੋ, ਹੁਣ ਉੱਥੇ ਤਾਂ ਜੰਗਲ, ਉੱਥੇ ਕਿਹੜਾ ਕੱਲਾ ਉੱਥੇ ਕੈਮਰੇ ਲਾ ਕੇ ਜੋ ਦੇਖਣ ਦੇ ਆ, ਉਹ ਫਿਰ ਉਸ ਦੀ ਆੜ ਦੇ ਵਿੱਚ ਚੰਗੇ ਭਲੇ ਰੁੱਖ ਇੰਨੀ ਕੁ ਜ਼ਿਆਦਾ ਵੱਢਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ। ਉਹਨਾਂ ਨੂੰ ਇਹ ਕੰਮ ਠੱਪ ਕਰਨਾ ਪਿਆ, ਉਹ ਬੰਦ ਕਰਨਾ ਪੈ ਗਿਆ ਵੀ ਇਹ ਜਿਹੜਾ ਉਹ ਕੀ ਕੁਛ ਕਰੀ ਜਿਹੜੇ ਉਹ ਜਾ ਰਹੇ ਆ। ਸੋ ਮਨੁੱਖ ਨੇ ਉੱਥੇ ਵੀ ਲਾਲਚ ਜਿਹੜਾ ਉਹ ਆਪਣਾ ਛੱਡਿਆ ਨਹੀਂ। ਕਰਨਾ ਕਿਸੇ ਹੋਰ ਪੱਧਰ ਦੇ ਉੱਤੇ ਸੀਗਾ ਪ੍ਰਵੀਨ, ਵੀ ਇੱਦਾਂ ਦੀਆਂ ਚੀਜ਼ਾਂ ਨਾ ਆਵੇ, ਪਰ ਲਾਲਚ ਵੱਸ ਜਿਹੜਾ ਸਹੀ ਕੰਮ ਸੀ ਉਹ ਵੀ ਰੋਕ ਲਿਆ। ਉਸ ਦੇ ਉੱਤੇ ਵੀ ਜਿਹੜੀ ਉਹ ਨੁਕਸਾਨ ਆ ਗਈ। ਹੁਣ ਐਮਾਜ਼ੋਨ ਰੇਨ ਫੋਰੈਸਟ ਦੀ ਆਪਾਂ ਗੱਲ ਕਰਦੇ ਹਾਂ, ਉਸ ਦੇ ਬਾਰੇ ਹੁਣ ਆਖਿਆ ਜਾ ਰਿਹਾ ਵੀ ਲਗਾਤਾਰ ਐਵਰੀ ਡੇ ਹਜ਼ਾਰਾਂ ਹੀ ਰੁੱਖ ਜਿਹੜੇ ਉੱਥੋਂ ਲਗਾਤਾਰ ਵੱਢੀ ਜਾ ਰਹੇ ਆ, ਤੇ ਉਸ ਦਾ ਜਿਹੜਾ ਦਾਇਰਾ ਆ ਉਹ ਲਗਾਤਾਰ ਘਟਦਾ ਜਾ ਰਿਹਾ। ਕਹਿੰਦੇ ਉਹ ਸ਼ਾਇਦ ਦਿਨ ਦੂਰ ਨਹੀਂ ਆ ਵੀ ਇਹ ਜਿਹੜਾ ਰੇਨ ਫੋਰੈਸਟ ਆ, ਜੰਗਲ ਆ, ਇਹ ਉਸ ਦੀ ਥਾਂ ਦੇ ਉੱਤੇ ਸਿਰਫ ਇੱਕ ਗ੍ਰਾਸਲੈਂਡਸ ਵਗੈਰਾ ਜਿਹੜੇ ਉਹ ਰਹਿ ਜਾਣਗੇ। ਵੀ ਉਹ ਚੀਜ਼ ਬਹੁਤ ਪ੍ਰੋਬਲਮ ਆ। ਇਹਨਾਂ ਨੂੰ ਫੇਫੜੇ ਆਖਿਆ ਜਾਂਦਾ ਗਾ। ਜਿਹੜੇ ਐਮਾਜ਼ੋਨ ਰੇਨ ਫੋਰੈਸਟ ਆ ਉਹਨਾਂ ਨੂੰ ਦੁਨੀਆ ਦੇ ਧਰਤੀ ਦੇ ਜਿਹੜੇ ਫੇਫੜੇ ਆਖਿਆ ਜਾਂਦਾ ਹੈ, ਵੀ ਆਪਾਂ ਨੂੰ ਸਾਹ ਜਿਹੜਾ ਲੈਣ ਦੇ ਲਈ ਜਿਹੜੀ ਹਵਾ ਜਨਰੇਟ ਜਿਹੜੀ ਉਹ ਕਰਦੀ ਆ, ਆਕਸੀਜਨ ਜਨਰੇਟ ਕਰਦੀ ਆ, ਵੀ ਉਸ ਦੇ ਵਿੱਚ ਸਭ ਤੋਂ ਸਹਾਇਕ ਹੁੰਦੇ ਆ। ਪਰ ਆਪਾਂ ਇਸ ਚੀਜ਼ ਨੂੰ ਕਰਨ ਦੇ ਵਿੱਚ ਕੋਈ ਜਿਹੜੀ ਕਸਰ ਨਹੀਂ ਛੱਡੀ। ਹੁਣ ਜਦੋਂ ਘਰ ਬਣਾਉਣਾ ਹੁੰਦਾ ਆ ਕਿਸੇ ਨੇ, ਜਾਂ ਜਦੋਂ ਕਿਤੇ ਵੀ ਕੋਈ ਬਣਦੇ ਆ, ਨਵੇਂ ਘਰ ਬਣਦੇ ਆ, ਜਾਂ ਕਾਰਪੋਰੇਟ ਦੀਆਂ ਬਿਲਡਿੰਗਾਂ ਬਣਦੀਆਂ, ਜਾਂ ਵੇਅਰ ਹਾਊਸ ਬਣਦੇ, ਜਾਂ ਕੁਛ ਵੀ ਬਣਦਾ ਆ, ਸਭ ਤੋਂ ਪਹਿਲਾਂ ਉਸ ਥਾਂ ਦੇ ਵਿੱਚ ਜਿੰਨੇ ਵੀ ਰੁੱਖ ਲੱਗੇ ਹੁੰਦੇ ਉਹ ਵੱਢ ਦਿੱਤੇ ਜਾਂਦੇ ਆ, ਜਾਂ ਪਹਿਲਾਂ ਉਹ ਚੱਕ ਦਿੱਤੇ ਜਾਂਦੇ ਆ। ਆਲਦੋ ਲਾਉਂਦੇ ਵੀ ਹੋਣਗੇ ਬਾਅਦ ਦੇ ਵਿੱਚ ਹੋਰ, ਪਰ ਉਹ ਗੱਲ ਜਿਹੜੀ ਉਹ ਨਹੀਂ ਬਣਦੀ। ਉਹਦੇ ਨਾਲ ਹੋਰ ਕਈ ਕੁਛ ਜਿਹੜਾ ਆ ਇਸ ਦੇ ਉੱਤੇ ਅਸਰ ਜਿਹੜਾ ਉਹ ਪੈਂਦਾ ਜਾ ਰਿਹਾ। ਤੇ ਪ੍ਰਵੀਨ, ਆਪਾਂ ਇਸ ਗੱਲਬਾਤ ਨੂੰ ਕੰਟੀਨਿਊ ਰੱਖਦੇ ਹਾਂ ਤੇ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਮਿਲਦੇ ਹਾਂ ਸਰੋਤ ਤੋਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਵਾਰ ਫਿਰ ਤੋਂ ਜੋੜਦੇ ਹਾਂ ਨਾਲ ਰਾਜਕਰਮਵੀਰ ਸਿੰਘ ਜੀ ਨੂੰ, ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA
ਸੁਣ ਰਹੇ ਦੇਖ ਰਹੇ ਸਰੋਤੇ ਤੇ ਦਰਸ਼ਕਾਂ ਨੂੰ ਵੀ ਸਵਾਗਤ ਕਰਦੇ ਹਾਂ ਅੱਜ ਦੇ ਇਸ ਸਾਂਝੀ ਸੱਤ ਦੇ ਵਿੱਚ। ਜੀ ਬਿਲਕੁਲ ਰਾਜੀ, ਔਰ ਆਪਾਂ ਚਰਚਾ ਜਿਹੜੀ ਕਰ ਰਹੇ ਸੀਗੇ ਵੀ ਜਿਹੜਾ ਲਗਾਤਾਰ ਮਨੁੱਖ ਨੇ ਅੰਨ੍ਹੇ-ਵਾਹ ਦਰੱਖਤਾਂ ਦੀ ਕਟਾਈ ਕੀਤੀ, ਅੰਨ੍ਹੇ-ਵਾਹ ਵਿਕਾਸ ਦੇ ਰਾਹ ਤੇ ਪੈ ਕੇ ਇੰਡਸਟਰੀ ਲਾਈ ਜਾਂ ਕੁਛ ਵੀ ਕੀਤਾ, ਤਾਂ ਉਹ 'ਚ ਕੁਦਰਤ ਦਾ ਖਿਆਲ ਨਹੀਂ ਰੱਖਿਆ। ਨਿਰਾ ਪੂਰਾ ਮੁਨਾਫ਼ਾ ਕਮਾਉਣ ਦੀ ਹੋੜ ਦੇ ਵਿੱਚ ਮਨੁੱਖ ਲੱਗਿਆ ਰਿਹਾ। ਤੇ ਅੱਜ ਜਿਹੜੇ ਆਪਣੇ ਨਾਲ ਕਾਲਰ ਜੁੜੇ ਸੀਗੇ, ਉਹਨਾਂ ਨੇ ਵੀ ਇਹ ਗੱਲ ਦੱਸੀ ਕਿ ਕਿਵੇਂ ਪਹਿਲਾਂ ਯਕੀਨ ਨਹੀਂ ਸੀ, ਕਿਸੇ ਨੂੰ ਵੀ ਨਹੀਂ ਹੁੰਦਾ ਸੀ ਕਿ ਇਸ ਤਰ੍ਹਾਂ ਟੈਂਪਰੇਚਰ ਵੱਧ ਜੂ, ਇਸ ਤਰ੍ਹਾਂ ਤਾਪਮਾਨ ਵੱਧ ਜੂ। ਕਦੇ ਹੂੰ ਹੂੰ ਅਸੀਂ ਹੂੰ ਪੁੱਛਦੇ ਰਹੇ ਹਾਂ ਬਜ਼ੁਰਗਾਂ ਤੋਂ, ਕਹਿੰਦੇ ਅਸੀਂ ਯਾਰ ਗਰਮੀ ਲੋ ਲਾ ਵਗਣੀ ਜੇਠ ਹਾੜ੍ਹ ਦੇ ਵਿੱਚ ਪੰਜਾਬ ਦੇ ਹੂੰ ਵਿੱਚ, ਹੂੰ ਹੂੰ ਜਾਂ ਉਦੋਂ ਬਾਅਦ ਮੀਂਹ ਸ਼ੁਰੂ ਹੋ ਜਾਣੇ। ਚਲੋ ਮੁੜ ਕੇ ਉਹੀ ਲੋਕਾਂ ਦੇ ਪਕਵਾਨ ਮੀਂਹ ਵਾਲੇ ਚੱਲ ਪੈਣੇ, ਇੰਨੇ ਦੀਵਾਲੀ ਆ ਜਾਣੀ, ਦੁਸਹਿਰੇ ਦੇ ਦਿਨ ਆ ਜਾਣੇ। ਮਤਲਬ ਇਹੋ ਜਿਹਾ ਮੌਸਮ ਨਹੀਂ ਸੀਗਾ ਕਿ ਲੋਕਾਂ ਨੂੰ ਬਾਹਰ ਨਿਕਲਿਆ ਹੀ ਨਾ ਜਾਵੇ। ਹੂੰ ਐਸੀਆਂ ਲੋਆਂ ਨਹੀਂ ਸੀ ਵਗਦੀਆਂ ਕਿ ਲੋਕਾਂ ਨੂੰ ਜੇਠ ਹਾੜ੍ਹ ਦੇ ਵਿੱਚ ਬਿਮਾਰੀਆਂ ਲੱਗ ਜਾਣੀਆਂ ਜਾਂ ਬਿਮਾਰ ਹੋ ਜਾਣਾ। ਇੰਨਾ ਇੰਨਾ ਖਤਰਨਾਕ ਮੰਜ਼ਰ ਨਹੀਂ ਸੀਗਾ। 43 ਡਿਗਰੀ ਤੇ ਲੋਕ 43 ਡਿਗਰੀ ਸੈਲਸੀਅਸ, ਫਾਰਨਹਾਈਟ ਦੀ ਤੇ ਗੱਲ ਵੱਖਰੀ ਆ। ਜੀ 43 ਡਿਗਰੀ ਸੈਲਸੀਅਸ ਤੇ ਅਸੀਂ ਸੁਣਦੇ ਰਹੇ ਹਾਂ ਵੀ ਬਹੁਤ ਜ਼ਿਆਦਾ ਗਰਮੀ ਹੈ, ਤੇ ਸਕੂਲਾਂ ਦੀਆਂ ਛੁੱਟੀਆਂ ਇੱਕ ਵਾਰੀ ਪਹਿਲਾਂ ਕਰਨੀਆਂ ਪਈਆਂ ਸੀ ਮਈ ਤੋਂ। ਹੂੰ ਜਦਕਿ ਹੁਣ ਪੰਜਾਬ ਦਾ ਟੈਂਪਰੇਚਰ 47 ਡਿਗਰੀ ਤੇ ਹੈ ਇਸ ਵਾਰੀ। ਇਹ ਆਮ ਹੀ ਹੋ ਗਿਆ ਇੰਨਾ ਕੁ ਹੋਣਾ। ਇਹ ਆਮ ਹੋ ਗਿਆ ਇਹ। ਹੂੰ ਤੇ ਉਹ ਸਿਆਣੇ ਕਹਿੰਦੇ, ਜਦੋਂ ਗੱਲ ਕਰ ਰਹੇ ਸੀਗੇ, ਉਹ ਕਹਿ ਰਹੇ ਸੀਗੇ ਕਿ ਪੈਸੇ ਦੀ ਦੌੜ ਆਪਣੇ ਕਾਲਰ ਵੀਰ ਹੋਣੀ, ਤੇ ਰੌਲਾ ਇਹ ਆ ਵੀ ਨਾ ਤਾਂ ਭੋਜਨ ਦਾ ਡਾਊਨਲੋਡ ਹੋ ਸਕਦਾ ਹੈ, ਤੇ ਨਾ ਹੂੰ ਆਕਸੀਜਨ ਡਾਊਨਲੋਡ ਹੋ ਸਕਦੀ ਹੈ। ਸਹੀ ਗੱਲ ਆ। ਹੋਰ ਤੁਸੀਂ ਸੌਫਟਵੇਅਰ ਡਾਊਨਲੋਡ ਕਰਕੇ ਆਪਦੇ ਲੈਪਟਾਪ 'ਚ ਰੱਖ ਲਓਗੇ, ਟਿਊਟੋਰੀਅਲ ਡਾਊਨਲੋਡ ਕਰ ਲਓਗੇ ਕਿ ਐਂ ਹੁੰਦਾ, ਐਂ ਹੁੰਦਾ, ਔਨਲਾਈਨ ਆਹ ਕਰ ਸਕਦੇ ਹਾਂ, ਇਹ ਕਰ ਸਕਦੇ ਹਾਂ, ਆਹ ਕਰ ਸਕਦੇ ਹਾਂ, ਫਲਾਹ ਕਰ ਸਕਦੇ ਹਾਂ। ਪਰ ਇਹ ਚੀਜ਼ਾਂ ਆਕਸੀਜਨ ਡਾਊਨਲੋਡ ਨਹੀਂ ਹੋਣੀ, ਨਾ ਰੋਟੀ ਡਾਊਨਲੋਡ ਹੋਣੀ ਹੈ। ਸੋ ਜਿੱਥੇ ਮਨੁੱਖੀ ਸਿਹਤ ਦੇ ਇਹਦੇ ਬਹੁਤ ਮੰਦੇ ਪ੍ਰਭਾਵ ਸਾਹਮਣੇ ਆ ਰਹੇ ਨੇ, ਬੇਮੌਸਮੀਆਂ ਬਿਮਾਰੀਆਂ, ਤਰ੍ਹਾਂ-ਤਰ੍ਹਾਂ ਦੇ ਵਾਇਰਸ। ਇੱਕ ਦਿਨ ਮੈਨੂੰ ਯਾਦ ਆ ਗਿਆ ਵੀ ਚਰਚਾ ਕਰ ਰਹੇ ਸੀਗੇ ਬੈਠੇ, ਤੇ ਉਸੇ ਦਿਨ ਇੱਕ ਜ਼ਹੀਨ ਸ਼ਾਇਦ ਰਾਜ ਜੀ, ਤੁਸੀਂ ਆਪਾਂ ਜਦੋਂ ਗੱਲਬਾਤ ਕਰ ਰਹੇ ਸੀਗੇ, ਸ਼ਾਇਦ ਤੁਸੀਂ ਕਿਹਾ ਵੀ ਜਿਹੜੇ ਗਲੇਸ਼ੀਅਰ ਪਿਘਲ ਰਹੇ ਨੇ, ਇਹ ਸਿਰਫ ਪਾਣੀ ਦੇ ਪੱਧਰ ਨਹੀਂ ਚਿੰਤਾ ਦਾ ਵਿਸ਼ਾ ਨੇ। ਕਈ ਹੂੰ ਤਰ੍ਹਾਂ ਦੇ ਵਾਇਰਸ ਉਹਨਾਂ 'ਚ ਸੁੱਤੇ ਪਏ ਨੇ। ਬਿਲਕੁਲ ਕਈ ਤਰ੍ਹਾਂ ਦੇ ਵਾਇਰਸ ਸਲੀਪ ਨੇ, ਜਿਹੜੇ ਕਿ ਜਦੋਂ ਉਹ ਨੰਗੇ ਹੋ ਗਏ, ਉਹ ਐਕਟਿਵ ਹੋ ਸਕਦੇ ਨੇ, ਤੇ ਉਹ ਮਨੁੱਖਤਾ ਲਈ ਜਾਂ ਕਿਸੇ ਹੋਰ ਪ੍ਰਜਾਤੀ ਲਈ, ਕਿਸੇ ਲਈ ਵੀ ਉਹ ਖਤਰਨਾਕ ਸਾਬਿਤ ਹੋ ਸਕਦੇ। ਬਿਲਕੁਲ ਬਿਲਕੁਲ। ਸਾਈਬੇਰੀਆ ਇਹ ਇਲਾਕਾ ਆ ਰੂਸ ਦਾ, ਉਹ ਇਲਾਕਾ ਜਿੱਥੇ ਬਰਫ਼ ਜਿਹੜੀ ਉਹ ਹੈਗੀ ਬਹੁਤ ਵਿਸ਼ਾਲ ਇਹ ਥਾਂ ਆ। ਜੀ, ਪਰਮਾ ਫਰੋਸਟ ਉੱਥੇ ਜਿਹੜੀ ਉਹ ਜੰਮੀ ਹੋਈ ਹੈ, ਜਿਸ ਨੂੰ ਸ਼ਬਦ ਵਰਤਿਆ ਜਾਂਦਾ ਆ ਵੀ ਕਈ ਫੁੱਟ ਕਹਿ ਲਓ ਜਾਂ ਕਈ ਮੀਟਰ ਕਹਿ ਲਓ, ਵੀ ਕਈ ਥਾਵਾਂ ਦੇ ਉੱਤੇ ਉਸ ਤੋਂ ਵੀ ਉੱਚੀਆਂ ਉੱਚੀਆਂ ਜਾਂ ਕਹਿ ਲਓ ਵੀ ਬਰਫ਼ ਦੀ ਪਰਤ ਜਿਹੜੀ ਉਹ ਜੰਮੀ ਪਈ ਆ। ਜੀ, ਇਸ ਗਲੋਬਲ ਵਾਰਮਿੰਗ ਆਲਮੀ ਤਪਸ਼, ਜੋ ਕਿ ਇੱਕ ਕਲਾਈਮੇਟ ਚੇਂਜ ਦਾ ਹੀ ਸਿੱਟਾ ਹੈਗਾ ਹੈ, ਉਸ ਦਾ ਹੀ ਇਹ ਨਤੀਜਾ ਹੈਗਾ ਆ। ਉਸ ਦੇ ਕਰਕੇ ਉਹ ਬਰਫ਼ ਜਿਹੜੀ ਉਹ ਪਿਘਲ ਰਹੀ ਆ, ਉਸ ਜਿਹੜੀ ਆ ਬਰਫ਼ ਦੇ ਵਿੱਚ ਜਿਹੜੇ ਉਹ ਗੱਲ ਕਰ ਰਹੇ ਸੀਗੇ ਵੀ ਅਜਿਹੇ ਪੁਰਾਣੇ ਏਂਸ਼ੀਅੰਟ ਵਾਇਰਸ, ਜਿਨ੍ਹਾਂ ਦਾ ਨਾਮ ਸ਼ਬਦ ਵਰਤਿਆ ਜਾਂਦਾ ਆ ਜੀ। ਏਂਸ਼ੀਅੰਟ ਵਾਇਰਸ। ਜਦੋਂ ਆਪਾਂ ਕਿਸੇ ਚੀਜ਼ ਨੂੰ ਝੱਟ ਦੇਣੀ ਫਰੀਜ਼ ਕਰ ਦਿੰਦੇ ਆ ਨਾ, ਹੂੰ, ਉਹ ਉਸੇ ਵੇਲੇ ਫਰੀਜ਼ ਹੋ ਜਾਂਦੀ, ਕਈ ਇਹਨਾਂ 'ਚ ਜਾਨ ਬਚ ਜਾਂਦੀ ਆ। ਜਦੋਂ ਉਸਨੂੰ ਮੁੜ ਕੇ ਥਾਅ ਕਰੋ, ਯਾਨੀ ਕਿ ਗਰਮੈਸ਼ ਦਓ, ਤਾਂ ਉਹ ਜੀਵਤ ਹੋ ਜਾਂਦਾ ਆ। ਵਾਇਰਸ ਦੀ ਇਹ ਇੱਕ ਵਿਸ਼ੇਸ਼ਤਾ ਹੈਗੀ ਆ, ਉਹ ਆਪਣੇ ਆਪ ਨੂੰ, ਜੇ ਤੁਸੀਂ ਉਸਨੂੰ ਬਰਫ਼ 'ਚ ਫਰੀਜ਼ ਕਰਕੇ ਰੱਖ ਦਿੰਦੇ ਹੋ ਉਹਨੂੰ, ਜਿਹੜੇ ਜੀ, ਜੀ, ਸਾਇੰਸਦਾਨ ਆ ਬਹੁਤ ਸਾਰੇ ਵਾਇਰਸ ਨੂੰ ਏਦਾਂ ਫਰੀਜ਼ ਕਰਕੇ ਰੱਖਦੇ ਆ ਟੈਸਟਿੰਗ ਕਰਨ ਦੇ ਲਈ, ਕਈ ਵਾਰੀ ਹਨਾ। ਤੇ ਉਹ ਉਸ ਚੀਜ਼ ਦੇ ਵਿੱਚ ਜਿਹੜਾ ਹੁਣ ਨੈਚੁਰਲੀ ਉਹ ਜਿਹੜੇ ਵਾਇਰਸ ਆ, ਪੁਰਾਣੇ ਵਾਇਰਸ ਆ, ਉਹ ਜਦੋਂ ਥਾਅ ਹੋਣਗੇ, ਉਹ ਫੈਲਣਗੇ, ਤਾਂ ਉਹਦੇ ਨਾਲ ਪ੍ਰੋਬਲਮ ਆਉਣੀ। ਰੀਸੈਂਟਲੀ ਕੁਛ ਸਾਲ ਪਹਿਲਾਂ ਸਾਈਬੇਰੀਆ ਦੇ ਹੀ ਇਲਾਕੇ ਦੇ ਵਿੱਚ ਇੱਕ ਐਸਾ ਹੀ ਐਂਥ੍ਰੈਕਸ ਦਾ ਜਿਹੜਾ ਵਾਇਰਸ ਆ, ਪਰਮਾਫਰੋਸਟ ਦੇ ਵਿੱਚੋਂ ਉੱਭਰ ਕੇ ਬਾਹਰ ਆਇਆ, ਜਿਹੜਾ ਕਿ 10,000 ਸਾਲ ਤੋਂ ਪੁਰਾਣਾ ਜਿਹੜਾ ਉਹ ਦੱਸਿਆ ਜਾਂਦਾ ਸੀਗਾ। ਤੇ ਜੀ, ਜੀ। ਉਸਨੇ ਉੱਥੇ ਜਿਹੜੀ ਹਿਰਨਾਂ ਦੀ ਇੱਕ ਪ੍ਰਜਾਤੀ ਦੇ ਉੱਤੇ ਇੰਨਾ ਕੁ ਭੈੜਾ ਅਸਰ ਪਾਇਆ, ਉਹ ਇੰਨਾ ਕੁ ਜ਼ਿਆਦਾ ਉਹਨਾਂ ਦੇ ਵਿੱਚ ਫੈਲ ਗਿਆ, ਇੱਕ ਹਿਸਾਬ ਦੇ ਨਾਲ ਉਹ ਹਿਰਨ ਬਿਲਕੁਲ ਅਲੋਪ ਹੋਣ ਦੇ ਕਗਾਰ ਦੇ ਉੱਤੇ ਜਿਹੜੇ ਉਹ ਪਹੁੰਚ ਗਏ ਸੀਗੇ। ਹੂੰ, ਸੋ ਆਪਾਂ ਹੁਣ ਕੋਵਿਡ ਦਾ ਰੌਲਾ ਦੇਖਿਆ ਹੀ ਆ ਇੱਕ, ਇਹਦੇ ਵਿੱਚ ਚਲੋ ਜੀ। ਕਹਿੰਦੇ ਵੀ ਇਹ ਉਹਦੇ ਵਿੱਚ ਲੈਬ 'ਚ ਬਣਿਆ ਸੀਗਾ, ਕੋਈ ਕਹਿੰਦਾ ਜੀ ਨਹੀਂ, ਮੈਨ ਜਾਨਵਰਾਂ ਤੋਂ ਇੱਧਰਲੇ ਪਾਸੇ ਨੂੰ ਜਿਹੜਾ ਉਹ ਪਹੁੰਚਿਆ, ਉਹ ਕਿਤੋਂ ਵੀ ਆਇਆ ਹੋਵੇ। ਆਪਾਂ ਕਿੰਨੇ ਵਨਰੇਬਲ ਯਾਨੀ ਕਿ ਵੀ ਆਪਾਂ ਕਿੰਨੇ ਕੁ ਜ਼ਿਆਦਾ ਮੁਸ਼ਕਿਲ 'ਚ ਹਾਂ ਵੀ ਇੱਕ ਅਜਿਹਾ ਕੋਈ ਵਾਇਰਸ ਆ ਕੇ ਆਪਾਂ ਪੂਰੀ ਦੁਨੀਆ ਨੂੰ ਇੱਕ ਹਿਸਾਬ ਦੇ ਨਾਲ ਘਰਾਂ 'ਚ ਬੰਦ ਕਰ ਦਿੱਤਾ ਹੈ। ਜੇਲ੍ਹ ਜਿਹੜੀ ਉਸਨੇ ਪੂਰੀ ਦੁਨੀਆ ਨੂੰ ਜਿਹੜਾ ਉਹ ਬਣਾ ਕੇ ਰੱਖ ਦਿੱਤਾ। ਤੇ ਪੁਰਾਣੇ ਸਮਿਆਂ ਦੇ ਜਿਹੜੇ ਕੋਈ ਅਜਿਹੇ ਜਿਹੜੇ ਵਾਇਰਸ ਜਿਹੜੇ ਇਹਨਾਂ ਪਰਮਾਫਰੋਸਟ ਚੋਂ ਉੱਭਰ ਕੇ ਜੇ ਕਿਤੇ ਫੈਲ ਗਏ, ਤਾਂ ਉੱਥੇ ਜਿਹੜਾ ਉਹ ਕੀ ਬਣਨਾ ਆ।
ਹੁਣ ਬਹੁਤ ਸਾਰੇ ਥਾਂ ਜਦੋਂ ਰਿਕਾਰਡ ਤੋੜ ਗਰਮੀ ਪਈ ਸੀ ਨਾ, ਬੀਤੇ ਮਹੀਨਾ ਕੁ ਪਹਿਲਾਂ, ਜਦੋਂ ਪ੍ਰਵੀਨ ਵੀ ਜੀ, ਮਈ ਜੂਨ ਦੇ ਮਹੀਨੇ 'ਚ ਬਹੁਤ ਰਿਕਾਰਡ ਤੋੜ ਗਰਮੀ ਪਈ ਸੀ, ਜਦੋਂ ਲੰਬੇ-ਲੰਬੇ ਹਾਂਜੀ, ਕੱਟ ਲੱਗ ਰਹੇ ਸੀਗੇ ਪੰਜਾਬ ਦੇ ਵਿੱਚ। ਪੰਜਾਬ ਦੇ ਹਾਂਜੀ। ਪਾਕਿਸਤਾਨ ਦਾ ਇੱਕ ਇਲਾਕਾ, ਹੁਣ ਮੈਨੂੰ ਸ਼ਹਿਰ ਦਾ ਉਹਦਾ ਨਾਂ ਭੁੱਲ ਗਿਆ, ਉੱਥੇ 60 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਹੂੰ, ਗਿਆ। ਹੂੰ, 60 ਡਿਗਰੀ ਸੈਲਸੀਅਸ, ਜੀ, ਤੁਸੀਂ ਹਿਸਾਬ ਲਾ ਲਓ, 42-45 ਦੇ ਉੱਤੇ ਬੰਦੇ ਦੀ ਬੱਸ ਹੋ ਜਾਂਦੀ ਹੈ, ਤੇ 60 ਡਿਗਰੀ ਦੇ ਵਿੱਚ ਕੀ ਬੰਦਾ ਬਚੂਗਾ, ਤੇ ਕੀ ਜਾਨਵਰ ਜਿਹੜਾ ਉੱਥੇ, ਉਹ ਕੀ ਕੁਛ ਜਿਹੜਾ ਉਹ ਬਚੂਗਾ? ਬਿਲਕੁਲ। ਕੁਛ ਨਹੀਂ ਜਿਹੜਾ ਉੱਥੇ ਉਸ ਚੀਜ਼ ਦੇ ਵਿੱਚੋਂ ਬਚ ਸਕਦਾ। ਇਹ ਹੂੰ, ਏਦਾਂ ਦੀਆਂ ਜਿਹੜੀਆਂ ਹੀਟ ਵੇਵਸ ਲਗਾਤਾਰ, ਜਿਹੜੀਆਂ ਹਰ ਵਾਰੀ ਵੱਧ ਕੇ ਜਿਹੜੀਆਂ ਆਉਣੀਆਂ, ਇਹ ਇੱਕ ਵੱਡੀ ਜਿਹੜੀ ਇਸ ਦੇ ਵਿੱਚ ਸਮੱਸਿਆ, ਪ੍ਰੋਬਲਮ ਜਿਹੜੀ ਉਹ ਖੜੀਆਂ ਕਰ ਰਹੀਆਂ ਆ। ਮੀਂਹ ਪੈਣੇ ਘੱਟ ਪੈਣੇ, ਜਾਂ ਕਈ ਥਾਵਾਂ ਤੇ ਪੈਣੇ ਤਾਂ ਲੋੜੋਂ ਵੱਧ ਪੈਣੇ। ਜਿਹੜਾ ਡਰਾਊਟ ਆ, ਸੋਕਾ ਆ, ਸੋਕੇ ਪੈਂਦੇ ਆ, ਪਹਿਲੋਂ ਵੀ ਪੈਂਦੇ ਰਹੇ, ਇਹ ਨਹੀਂ ਵੀ ਨਹੀਂ ਪੈਂਦੇ। ਲੋੜੋਂ ਵੱਧ ਲੰਮੇ ਸਮੇਂ ਦੇ ਲਈ ਜਿਹੜੇ ਉਹ ਲੰਘ ਜਾਣੇ। ਫਿਰ ਜਦੋਂ ਅੱਗਾਂ ਲੱਗਣੀਆਂ, ਤਾਂ ਇੰਨੀਆਂ ਕੁ ਭਿਆਨਕ ਜਿਹੜੀਆਂ ਉਹ ਲੱਗਣੀਆਂ ਵੀ ਉਸ ਦੇ ਉੱਤੇ ਕਾਬੂ ਪਾਉਣਾ ਜਿਹੜਾ ਉਹ ਨਾਮੁਮਕਿਨ ਜਿਹੜਾ ਉਹ ਬਣ ਜਾਣਾ ਹੈਗਾ ਆ। ਸੋ ਹੂੰ, ਇਹ ਸਾਰੀਆਂ ਚੀਜ਼ਾਂ ਦੇ ਨਾਲ ਇੰਨਾ ਕੁ ਜ਼ਿਆਦਾ ਜਿਹੜੀ ਉਹ ਪ੍ਰੋਬਲਮ ਆ ਉਹ ਬਣੀ ਪਈ ਹੈਗੀ ਆ, ਵੀ ਆਪਣੇ ਆਉਣ ਵਾਲੇ ਭਵਿੱਖ ਦੇ ਲਈ ਬੜਾ ਖਤਰਾ ਆ। ਇਸੇ ਲਈ ਆਪਾਂ ਦੇਖਦੇ ਕਿ ਗ੍ਰੇਟਾ ਥਨਬਰਗ ਦਾ ਨਾਂ ਸੁਣਿਆ ਹੋਣਾ ਹੈ ਸ਼ਾਇਦ, ਨਹੀਂ ਸੁਣਿਆ ਸੀ। ਤਕਰੀਬਨ ਸਾਰਿਆਂ ਨੇ ਹੀ ਜਿਹੜਾ ਉਸ ਜੀ, ਕੁੜੀ ਦਾ ਨਾਮ ਸੁਣਿਆ ਹੋਣਾ ਆ। ਯੂਰਪ ਦੀ ਉਹ ਜਿਹੜੀ ਉਹ ਕੁੜੀ ਹੈਗੀ ਆ, ਅ, ਉਸ ਨੂੰ ਕਲਾਈਮੇਟ ਚੇਂਜ ਦੇ ਉੱਤੇ ਰੌਲਾ ਪਾਉਂਦਿਆਂ ਨੂੰ ਕਈ ਸਾਲ ਉਸ ਕੁੜੀ ਨੂੰ ਹੋ ਚੁੱਕੇ ਆ। ਬਹੁਤ ਸਾਰੇ ਜਿਹੜੇ ਵਿਦਿਆਰਥੀ ਹੁਣ ਸਟੂਡੈਂਟਸ ਆ, ਉਹ ਇਸ ਚੀਜ਼ ਨੂੰ ਲੈ ਕੇ ਬੜੇ ਚਿੰਤਤ ਆ, ਵੀ ਭਾਈ ਤੁਸੀਂ ਆਪਣਾ ਤਾਂ ਆਨੰਦ ਮਾਣੀ ਜਾ ਰਹੇ ਹੋ, ਸਾਡੇ ਲਈ ਤੁਸੀਂ ਧਰਤੀ ਬਿਲਕੁਲ ਨਿਕੰਮੀ ਕਰਕੇ ਛੱਡ ਚੱਲੇ ਹੋ। ਨਾ ਹੂੰ, ਸਾਨੂੰ ਸਾਡੇ ਪਾਣੀ ਜਿਹੜੇ ਉਹ ਰਹਿਣੇ ਆ, ਨਾ ਜੀ, ਹੀ ਜਿਹੜਾ ਕੁਦਰਤੀ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਸਾਨੂੰ ਦੇਖਣ ਨੂੰ ਜਾਂ ਮਾਨਣ ਨੂੰ ਜਿਹੜੀਆਂ ਉਹ ਮਿਲਣਗੀਆਂ, ਜੋ ਚੀਜ਼ਾਂ ਤੁਸੀਂ ਜਿਹੜਾ ਉਹ ਦੇਖ ਰਹੇ ਆ। ਬੀਤੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਅਜਿਹੀ ਆਈ ਸੀ ਯੂਰਪ ਦੇ ਵਿੱਚ, ਯੂਕੇ ਦੇ ਵਾਲਿਆਂ ਨੇ ਇੱਕ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਸੀ। ਉਹ ਕਹਿੰਦੇ ਸੀ ਵੀ ਜਿਹੜਾ ਸੋਚ ਰਹੇ ਸੀ ਨਾ, ਵੀ ਯੂਰਪ ਦੇ ਵਿੱਚ ਇਹ ਤਾਪਮਾਨ, ਕਿਉਂਕਿ ਯੂਰਪ 'ਚ ਇੰਨੇ ਤਾਪਮਾਨ 40-40 ਡਿਗਰੀ ਵਾਲੇ ਕਦੀ ਕਿਸੇ ਨੇ ਉੱਥੇ ਸੁਣੇ ਨਹੀਂ ਸੀਗੇ। ਹੂੰ, ਜਿਹੜੇ ਹੂੰ, ਹੁਣ ਹੂੰ, ਰੀਸੈਂਟਲੀ ਉੱਥੇ ਬਹੁਤ ਜ਼ਿਆਦਾ ਹੋਣ ਲੱਗ ਗਏ ਆ। ਜੀ, ਜੀ, ਦੂਜੇ ਤੀਜੇ ਸਾਲ ਹੋ ਗਿਆ ਲਗਾਤਾਰ ਇੰਨੀ ਕੁ ਜ਼ਿਆਦਾ ਜਿਹੜੀ ਉਹ ਗਰਮੀ ਉੱਥੇ ਪੈ ਰਹੀ ਹੈਗੀ ਆ। ਸੋ ਹੂੰ, ਉਹ ਕਹਿੰਦੇ ਵੀ ਜਿਹੜਾ ਸੋਚ ਰਹੇ ਸੀ ਨਾ ਵੀ ਤਾਪਮਾਨ ਵੱਧ ਕੇ ਤੇ ਇਹ ਸਾਰੀਆਂ ਚੀਜ਼ਾਂ ਹੋ ਹੂੰ, 2050 ਤੱਕ ਹੋਣੀਆਂ ਆ। ਉਹ ਕਹਿੰਦਾ 2050 ਤੱਕ ਤਾਂ ਪਤਾ ਨਹੀਂ ਕੀ ਹੋਣਾ। ਉਹ ਜਿਹੜੀਆਂ ਚੀਜ਼ਾਂ 2050 ਦੇ ਵਿੱਚ ਅਨੁਮਾਨ ਲਾਈ ਬੈਠੇ ਸੀਗੇ, ਕਿਆਸ ਲਾਈਆਂ ਲਾਈ ਬੈਠੇ ਸੀ, ਉਹ ਹੁਣੇ ਹੀ ਹੋ ਰਹੀਆਂ ਆ। ਉਹ ਜਿਹੜੀ ਕਿਆਸ ਰਹੀਆਂ ਲਾਈਆਂ ਸੀ, ਉਹ ਤੋਂ ਵੀ 3 ਦਹਾਕੇ ਪਹਿਲਾਂ ਉਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ, ਤੇ ਉਦੋਂ ਤੱਕ ਤਾਂ ਫਿਰ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਜਿਹੜਾ ਆ ਉਹ ਅਸਰ ਆ ਉਹ ਪੈਣਾ ਸ਼ੁਰੂ ਹੋ ਜਾਣਾ ਹੈ। ਜੀ, ਬਿਲਕੁਲ ਜਦੋਂ ਕੋਵਿਡ ਚੱਲ ਰਿਹਾ ਸੀ ਨਾ, ਉਹ ਕਿਸੇ ਦੀ ਹੱਡਬੀਤੀ ਹੈ ਇਹ, ਬਜ਼ੁਰਗ ਹੋ ਗਏ ਸੀ ਉਹ, ਉਹਨਾਂ ਨੂੰ ਕੁਛ ਦਿਨ ਆਕਸੀਜਨ ਮਿਲਦੀ ਰਹੀ ਫ੍ਰੀ ਵਾਂਗੂ, ਯੂਰਪ ਦੀ ਉਹੀ ਗੱਲ ਹੈ, ਜਦੋਂ ਕੇਸ ਵੱਧ ਗਏ ਤੇ ਉਹ ਕਹਿੰਦੇ ਵੀ ਹੁਣ ਤੁਹਾਨੂੰ ਪੇ ਕਰਨਾ ਪਊਗਾ ਆਕਸੀਜਨ ਦੇ ਲਈ। ਹੂੰ, 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 ਆਕਸੀਜਨ ਲੈਵਲ ਘਟਦਾ ਜਾਂ ਤੁਹਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਤਾਂ ਤੁਹਾਨੂੰ ਪੇ ਕਰਨਾ ਪਊਗਾ। ਕਹਿੰਦੇ ਕਿੰਨਾ, ਉਹਨਾਂ ਨੇ ਦੱਸਤਾ ਕਿ ਇੰਨਾ, ਇੰਨੇ ਦਿਨਾਂ ਦੇ ਲਈ ਇੰਨੀ ਅਮਾਊਂਟ। ਤੇ ਉਹ ਬੰਦਾ ਕਹਿੰਦਾ ਯਾਰ ਕਮਾਲ ਆ, ਸਾਰੀ ਉਮਰ ਮੈਨੂੰ 90 ਸਾਲਾਂ ਦਾ, ਮੈਂ 92 ਦਾ ਹੋ ਗਿਆ ਤੇ ਮੈਨੂੰ ਜਿਹੜੀ ਚੀਜ਼ ਫ੍ਰੀ ਮਿਲੀ, ਮੈਨੂੰ ਤਾਂ ਅੱਜ ਪਤਾ ਲੱਗਿਆ ਕਿੰਨੀ ਕੀਮਤੀ ਚੀਜ਼ ਹੈ। ਸੋ ਹੂੰ, ਬਹੁਤ ਸਾਰੀਆਂ ਚੀਜ਼ਾਂ ਸਾਨੂੰ ਗੁਰੂ ਸਾਹਿਬਾਨ ਦੇ ਵੀ, ਜੇ ਤੁਸੀਂ ਫਲਸਫੇ ਦੀ ਗੱਲ ਕਰੋਗੇ, ਸਿੱਖੀ ਦੀ ਗੱਲ ਕਰੋਗੇ, ਤਾਂ ਉਹਦੇ ਵਿੱਚ ਕੁਦਰਤ ਨੂੰ ਬਹੁਤ ਵੱਡਾ ਥਾਂ ਦਿੱਤਾ ਗਿਆ ਹੈ। ਉਹ ਵੈਸੇ ਵੀ ਇੱਕ ਮਨੁੱਖ ਤੋਂ, ਇੱਕ ਇੰਟੈਲੈਕਚੁਅਲ ਤੋਂ ਕਿਸੇ ਨੇ ਪੁੱਛਿਆ ਵੀ ਜੇ ਤੁਹਾਨੂੰ ਮੈਂ 4-5 ਕਾਰਨ ਪੁੱਛਾਂ ਵੀ ਇਹਦੇ ਕੀ ਕਾਰਨ ਹੋਣਗੇ ਕਲਾਈਮੇਟ ਚੇਂਜ ਦੇ, ਤਾਂ ਉਹ ਕਹਿੰਦੇ ਕਿ ਬਹੁਤ ਇਲਾਕੇ ਆ ਜਿਵੇਂ ਤੁਸੀਂ ਯੂਰਪ ਦਾ ਜ਼ਿਕਰ ਕੀਤਾ, ਖਾਸ ਕਰਕੇ ਬ੍ਰਿਟੇਨ ਜਾਂ ਹੋਰ ਇਲਾਕੇ ਆ, ਜਿੱਥੇ ਮੀਂਹ ਆਉਣਗੇ, ਬਹੁਤ ਜ਼ਿਆਦਾ ਮੀਂਹ ਆਉਣਗੇ। ਪ੍ਰਸ਼ਾਂਤ ਖੇਤਰ ਵਰਗੇ ਜਿਹੜੇ ਖੇਤਰ ਆ, ਉੱਥੇ ਨੀਵੇਂ ਵਸਦੇ ਜਿਹੜੇ ਇਲਾਕਿਆਂ ਦੇ ਦੇਸ਼ ਆ, ਉਹ ਸਮੁੰਦਰਾਂ ਦੇ ਹੇਠਾਂ ਅਲੋਪ ਹੋ ਸਕਦੇ ਆ। ਬਹੁਤ ਸਾਰੇ ਅਫਰੀਕੀ ਦੇਸ਼ਾਂ ਨੂੰ ਸੋਕੇ ਦਾ ਤੇ ਭੋਜਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕਾ ਦੇ ਵਿੱਚ ਐਸੇ ਹਿੱਸੇ ਨੇ ਜਿੱਥੇ ਬਹੁਤ ਭਿਆਨਕ ਸੋਕਾ ਆ ਸਕਦਾ ਹੈ। ਕਈ ਐਸੇ ਵੀ ਨੇ ਜਿੱਥੇ ਤੂਫਾਨ ਵੀ ਆਉਣ ਨੂੰ ਦੇਖਣ ਨੂੰ ਮਿਲਣਗੇ, ਕਿਉਂਕਿ ਹਰ ਇਲਾਕੇ ਦੇ ਆਪਣੇ ਭੂਗੋਲਿਕ ਕੁਛ ਨੇ, ਭੂਗੋਲਿਕ ਪਰਿਸਥਿਤੀਆਂ ਨੇ। ਤਾਂ ਆਸਟ੍ਰੇਲੀਆ ਦਾ ਬਕਾਇਦਾ ਤੌਰ ਤੇ ਜ਼ਿਕਰ ਕੀਤਾ। ਉਹ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਇੰਨੀ ਕੁ ਗਰਮੀ ਪੈ ਸਕਦੀ, ਇੰਨਾ ਕੁ ਸੋਕਾ ਆ ਸਕਦਾ ਕਿ ਉੱਥੇ ਜੀਵਨ ਜੀਵਨ ਕਿਸੇ ਵੀ ਤਰ੍ਹਾਂ ਦਾ ਜੀਵਨ, ਚਾਹੇ ਉਹ ਕੁਦਰਤੀ ਜੀਵਨ ਦਾ, ਚਾਹੇ ਮਨੁੱਖ ਦਾ, ਉਹਨੂੰ ਜਿਉਣਾ, ਉਹਦੇ ਸਰਵਾਈਵਲ ਲਈ ਵੀ ਬਹੁਤ ਬੇਤਹਾਸ਼ਾ ਜਿਹੜੇ ਚੈਲੰਜ ਆ ਉਹ ਸਾਹਮਣੇ ਆਉਣਗੇ। ਸੋ ਇਹ ਆ ਕਲਾਈਮੇਟ ਚੇਂਜ, ਜਿਹਨੇ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਭਿਆਨਕ ਰੁੱਖ ਜਿਹੜਾ ਅਖਤਿਆਰ ਕਰਨਾ ਆ, ਆਪਦੀ ਭਿਆਨਕਤਾ ਤੋਂ ਲੋਕਾਂ ਨੂੰ
ਦੱਸਣਾ ਆ, ਔਰ ਇਹ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਲਈ ਤਾਂ ਚੈਲੰਜ ਹੋਰ ਨੇ, ਪਰ ਜਿਹੜੇ ਵਿਕਾਸਸ਼ੀਲ ਨੇ, ਜਿਹੜੇ ਹਾਲੇ ਵਿਕਸਿਤ ਨਹੀਂ ਹੋਏ, ਔਰ ਭਾਰਤ ਵੀ ਉਹਨਾਂ ਦੇ ਵਿੱਚੋਂ ਇੱਕ ਆ, ਹੋਰ ਬਹੁਤ ਸਾਰੇ ਦੇਸ਼ ਨੇ, ਉਹਨਾਂ ਦੇ ਲਈ ਤਾਂ ਚੁਣੌਤੀਆਂ ਸਗੋਂ ਡੇਢੀਆਂ ਦੁੱਗਣੀਆਂ ਨੇ। ਸੋ ਇਹ ਹਰ ਇੱਕ ਮਨੁੱਖ ਦਾ ਮਸਲਾ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਾ ਮਸਲਾ ਹੈ ਕਿ ਵਾਤਾਵਰਨ ਦਾ ਫਿਕਰ ਕੀਤਾ ਜਾਵੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਸਾਡੇ ਨਾਲ ਕੀ ਹੋ ਜਾਊਗਾ? ਨਹੀਂ, ਹੂੰ, 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 ਇਸ ਹੂੰ। ਮਿੱਥ ਨੂੰ ਤਿਆਗੋ। ਜੇ ਤੁਹਾਨੂੰ ਲੱਗਦਾ ਨਾ ਕਿ ਤੁਸੀਂ ਵੈਸੇ ਹੀ ਪਲਾਸਟਿਕ ਸਾੜਤੀ ਤੇ ਉਹਦੇ ਨਾਲ ਕੁਛ ਨਹੀਂ ਹੋ ਰਿਹਾ, ਤੁਸੀਂ ਕੁਛ ਨਾ ਕੁਛ ਹਿੱਸਾ ਜ਼ਰੂਰ ਪਾ ਰਹੇ ਹੋ ਉਹਦੇ ਵਿਗਾੜ ਦੇ ਰੂਪ ਦੇ ਵਿੱਚ। ਯਾ ਜਦੋਂ ਆਪਾਂ ਕਈ ਵਾਰੀ ਕੋਈ ਚੀਜ਼ਾਂ ਜੀ, ਸਿੱਟ ਦਿੰਦੇ ਆ ਬਗੈਰ ਦੇਖੇ ਵੀ ਕਿੱਥੇ ਆ, ਫਿਰ ਕਈ ਹਾਂਜੀ। ਵਾਰੀ ਕੋਈ ਕਹਿ ਦਿੰਦਾ ਚੱਲ ਯਾਰ ਇਹ ਤਾਂ ਛੋਟੀ ਜਿਹੀ ਚੀਜ਼ ਸੀ, ਇਹਨੇ ਨਾਲ ਕੀ ਫਰਕ ਪੈਣਾ, ਮੈਂ ਏਦਾਂ ਨਹੀਂ ਹੈਰਾਨ ਹੁੰਦਾ। ਆ ਵੀ ਬਹੁਤ ਵੱਡੇ ਲੋਕਾਂ ਨੂੰ, ਬਹੁਤ ਉਮਰ ਦੇ ਵੱਡੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਨੋਨ ਕੰਪੋਸਟੇਬਲ ਕੀ ਚੀਜ਼ਾਂ ਨੇ ਤੇ ਜਿਹੜੀਆਂ ਕੰਪੋਸਟ ਹੋ ਜਾਂਦੀਆਂ ਉਹ ਕੀ। ਉਹ ਚੀਜ਼ ਕੀ ਹਾਂਜੀ। ਬਿਲਕੁਲ। ਸੋ ਹੁਣ ਦੇਖੋ ਪ੍ਰਵੀਨ, ਇਹਦਾ ਇਵੈਂਚੁਅਲੀ ਪਤਾ ਕੀ ਹੋਣਾ, ਮਨੁੱਖ ਨਾ ਇਹ ਚੀਜ਼ਾਂ ਨੂੰ ਦਰਕਨਾਰ ਕਰ ਦਿੰਦਾ, ਪਰ ਜਦੋਂ ਡਾਲਰ ਦੀ ਪੈਸੇ ਦੀ ਗੱਲ ਆਉਂਦੀ ਨਾ, ਫਿਰ ਉਹਨੂੰ ਚੀਜ਼ ਜਿਹਦੀ ਸ਼ਾਇਦ ਹੂੰ, ਹੂੰ, ਜਲਦੀ ਹੂੰ। ਸਮਝ ਆਉਂਦੀ ਆ। ਜੀ, ਜੀ, ਉਹ ਜੀ। ਲੱਗਦਾ ਨਹੀਂ ਯਾਰ, ਹਾਂ ਹੁਣ ਹੂੰ, ਜਦੋਂ ਬਾਰ-ਬਾਰ ਇਦਾਂ ਦੇ ਹੜ੍ਹ, ਅੱਗਾਂ, ਹੂੰ, ਇਹ ਜਿਹੜੀਆਂ ਸਥਿਤੀਆਂ ਹੋਣੀਆਂ, ਲੋਕ ਘਰੋਂ ਬੇਘਰ ਹੋਣੇ, ਕਹਿੰਦੇ ਵੀ ਕਲਾਈਮੇਟ ਚੇਂਜ ਦੇ ਨਾਲ ਇਸ ਟਾਈਮ 70% ਦੁਨੀਆ ਹੂੰ। ਅਜਿਹੀਆਂ ਥਾਵਾਂ ਦੇ ਉੱਤੇ ਰਹਿ ਰਹੀ ਆ, ਜਿੱਥੋਂ ਜੀ, ਉਹਨਾਂ ਨੂੰ ਮੂਵ ਹੋਣਾ ਪੈ ਸਕਦਾ ਹੈ। ਜੀ। ਐਡਾ ਵੱਡੇ ਪਲਾਨ ਦੇ ਲਈ ਦੁਨੀਆ ਤਾਂ ਨਹੀਂ ਤਿਆਰ, ਵੀ ਹੂੰ, ਹੂੰ। ਕਿੱਥੇ ਜਾਣਾ ਬਈ 70% ਆਬਾਦੀ, ਲਾਈਕ 7-8 ਬਿਲੀਅਨ ਡਾਲਰ, 7-8 ਬਿਲੀਅਨ ਲੋਕ ਆ ਇਸ ਬਿਲਕੁਲ। ਪੂਰੀ ਕਾਇਨਾਤ ਦੇ ਉੱਤੇ, ਹੂੰ, ਤਾਂ ਉਹ ਕਿੱਥੇ ਜਾਣਗੇ, ਕਿੱਥੇ ਰਹਿਣਗੇ, ਕਿਵੇਂ ਜਿਹੜਾ ਉਹ ਸਾਰਾ ਕੁਛ ਉਹ ਜਿਹੜਾ ਉਹ ਹੋਣਾ ਆ, ਹਨਾ? ਵੀ ਜਦੋਂ ਹੁਣ ਉਹਨਾਂ ਦੇ ਮੁੜ ਵਸੇਵੇਂ ਦੇ ਲਈ ਜਾਂ ਉਹਨਾਂ ਸਿਟੀਆਂ ਨੂੰ ਜਾਂ ਉਹਨਾਂ ਸ਼ਹਿਰਾਂ ਨੂੰ ਮੁੜ ਦੁਬਾਰਾ ਰਹਿਣ ਲਾਇਕ ਬਣਾਉਣ ਦੇ ਲਈ ਹੂੰ। ਹਰ ਵਰੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਜਦੋਂ ਲੱਗਣੇ ਆ, ਫਿਰ ਹਾਂਜੀ। ਲੋਕਾਂ ਨੇ ਕਹਿਣਾ ਯਾਰ ਸਾਡੇ ਹੱਕ ਦੇ ਪੈਸੇ ਇੱਧਰ ਕੋ ਜਾਈ ਜਾਂਦੇ ਆ, ਵਿੱਚ ਹੂੰ, ਇਦਾਂ ਦੇ ਹੂੰ। ਵੀ ਆਉਣੇ ਆ ਲੋਕ। ਹਾਂ, ਹਾਂ, ਬਿਲਕੁਲ ਹੈ ਜੀ। ਹੁਣ ਵੀ ਹੋਣੇ ਆ, ਹੁਣ ਵੀ ਜਦੋਂ ਕਦੀ ਹਾਂ, ਕਿਸੇ ਨੂੰ ਕੁਝ ਮਿਲਦਾ, ਬੜੇ ਲੋਕ ਹੁੰਦੇ ਯਾਰ ਇਹਨਾਂ ਨੂੰ ਕੋ ਦਿੱਤਾ, ਸਾਨੂੰ ਵੀ ਮਿਲ ਜਾਂਦੇ ਤਾਂ ਚੰਗਾ ਹਾਂ। ਸੀਗਾ, ਹਨਾ? ਉਹਨਾਂ ਉਦਾਂ ਦਾ ਦੇ ਵੀ ਜਿਹੜੇ ਉਹ ਕੁਛ ਹੁੰਦੇ ਆ। ਖਜ਼ਾਨੇ 'ਚ ਹੁੰਦਾ ਨਾ, ਹਾਂ, ਸਹੀ ਚੀਜ਼। ਹਾਂ। ਸੋ ਹਾਂਜੀ। ਜਦੋਂ ਇਹ ਚੀਜ਼ਾਂ ਜਦੋਂ ਹੋਣੀਆਂ ਸ਼ੁਰੂ ਹੋਣੀਆਂ, ਲੋਕਾਂ ਨੂੰ ਇਹਨਾਂ ਨੇ ਹੂੰ। ਹੋਰ ਡਿਵਾਈਡ ਕਰ ਦੇਣਾ, ਹੋਰ ਜੀ। ਜ਼ਿਆਦਾ ਪਾੜਾ ਜਿਹੜਾ ਉਹ ਪਾ ਦੇਣਾ ਇਹਨਾਂ ਲੋਕਾਂ ਨੂੰ, ਮਦਦ ਕਰਨ ਦੀ ਥਾਂ ਤੇ ਹੂੰ, ਇਵੈਂਚੁਅਲੀ, ਕਿਉਂਕਿ ਪੈਸੇ ਦੀ ਬੋਲੀ ਬੋਲਦਾ ਅੱਜ ਕੱਲ ਮਨੁੱਖ, ਹੋਰ ਤੇ ਕੁਛ ਨਹੀਂ, ਜਿਹੜੀ ਚੀਜ਼ ਜ਼ਿਆਦਾ ਸਮਝਦਾ, ਜੀ। ਤੇ ਉਦੋਂ ਉਹਨਾਂ ਨੇ ਕਹਿਣਾ ਵੀ ਇਹ ਤਾਂ ਯਾਰ ਵਾਧੂ ਭਾਰ ਹੀ ਆ, ਇਹਨਾਂ ਦਾ ਹੂੰ, ਕੋਈ ਫਾਇਦਾ ਨਹੀਂ, ਇਹਨਾਂ ਨੂੰ ਦੇ ਕੇ ਕੋਈ ਫਾਇਦਾ ਨਹੀਂ, ਇੱਥੇ ਕੋਈ ਰਹੀ ਜਾਂਦੇ, ਇਹਨਾਂ ਨੂੰ ਕਿਤੇ ਹੋਰ ਲੈ ਜਾਓ, ਉਹ ਕਰ ਜਾਓ, ਕਿ ਇਹਦੀ ਹੂੰ, ਹੂੰ, ਕਹਿ ਦੇਣਾ ਸੌਖਾ ਹੁੰਦਾ ਆ, ਹੂੰ, ਕਿੱਥੇ ਲੈ ਕੇ ਜਾਓਗੇ, ਨੌਕਰੀਆਂ ਦਾ ਕਿੱਦਾਂ ਪ੍ਰਬੰਧ ਕਰੋਗੇ, ਕਿਵੇਂ ਕਰੋਗੇ, ਸਾਰਾ ਕੁਛ ਜਿਹੜਾ ਇੱਕ ਬਹੁਤ ਵੱਡਾ ਮਸਲਾ। ਹੁਣ ਹੂੰ। ਚਰਚਾਵਾਂ ਵਿਕਸਿਤ ਮੁਲਕ ਵੀ ਤੇ ਵਿਕਾਸਸ਼ੀਲ ਮੁਲਕ ਵੀ ਕਰਦੇ ਰਹਿੰਦੇ ਆ ਵੀ ਜੀ। ਅਸੀਂ ਜੀ ਕਲਾਈਮੇਟ ਦੇ ਕ੍ਰਾਈਸਿਸ ਨੂੰ ਜਿਹੜਾ ਇਸ ਟਾਈਮ ਚੱਲ ਰਿਹਾ ਆ, ਹੂੰ, 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 ਉਸ ਹੂੰ। ਨੂੰ ਨਜਿੱਠਣ ਦੇ ਲਈ ਇੱਦਾਂ ਦੀਆਂ ਪਾਲਿਸੀਜ਼, ਇੱਦਾਂ ਦੇ ਪ੍ਰੋਜੈਕਟ ਜਿਹੜੇ ਉਹ ਲੈ ਕੇ ਆ ਰਹੇ ਆ, ਹਾਂ, ਕਰਾਂਗੇ ਅਸੀਂ ਇਲੈਕਟ੍ਰਿਕ ਕਰ ਦੇਣਾ, ਜਿੱਦਾਂ ਇੱਕ ਕਾਲਰ ਕਹਿ ਗਏ ਸੀ ਵੀ ਤੇਲ ਆ, ਉਹ ਸਾਰੀਆਂ ਚੀਜ਼ਾਂ ਆ ਇਲੈਕਟ੍ਰਿਕ ਕਰਾਂਗੇ। ਇਲੈਕਟ੍ਰਿਕ ਕਿੱਥੋਂ ਬਣਨੀ ਆ, ਕਿਵੇਂ ਉਸ ਦੀ ਜਨਰੇਸ਼ਨ ਹੋਣੀ, ਕੀ ਉਹ ਰੀਨਿਊਏਬਲ ਹੋਊਗੀ, ਕਿ ਉਹ ਸਾਰਾ ਕੁਛ ਹੋਊਗਾ। ਹਾਂਜੀ। ਉਹ ਨਾਲ ਦੇ ਨਾਲ ਜਿਹੜੇ ਉਹ ਵੱਡੇ ਜਿਹੜੇ ਉਹ ਸਵਾਲ ਬਣੇ ਪਏ ਹੈਗੇ ਆ। ਪਰ ਇਹ ਆ ਪ੍ਰਵੀਨ ਵੀ, ਜਿਹੜਾ ਜੀ। ਕਲਾਈਮੇਟ ਚੇਂਜ ਤੇ ਜਿਹੜੀ ਜਿਸ ਦਾ ਇੱਕ ਸਿੱਟਾ ਆ, ਨਤੀਜਾ ਆ ਗਲੋਬਲ ਵਾਰਮਿੰਗ, ਇਸ ਨੇ ਹਰ ਇੱਕ ਨੂੰ ਛੂਹਣਾ ਹੀ ਜਿਹੜਾ ਉਹ ਛੂਹਣਾ ਆ। ਤਾਂ ਤੁਹਾਡੇ ਜਿਹੜੇ ਰਿਸੋਰਸਿਸ, ਤੁਹਾਡਾ ਜਿਹੜਾ ਜ਼ੋਰ ਆ, ਹੂੰ, ਇਸ ਨੂੰ ਸਿਰਫ ਇਹ ਨਾ ਹੋਵੇ ਉਸ ਦੇ ਉੱਤੇ ਘੱਟ, ਤੇ ਹੂੰ, ਉਸ ਤੋਂ ਬਾਅਦ ਦੇ ਵਿੱਚ ਕੀ ਕਰਨਾ ਹੈ, ਉਸ ਉੱਤੇ ਜ਼ੋਰ ਜਿਹੜਾ ਉਹ ਲੱਗ ਰਿਹਾ ਆ। ਉਸ ਚੀਜ਼ ਨੂੰ ਆਪਾਂ ਨੂੰ ਨਜਿੱਠਣ ਦੀ ਜ਼ਰੂਰਤ ਆ ਵੀ ਇਦਾਂ ਦੀਆਂ ਚੀਜ਼ਾਂ ਨੂੰ ਕਿੱਦਾਂ ਜਿਹੜਾ ਆ ਉਹ ਠੀਕ ਕੀਤਾ ਜਾਵੇ, ਜਾਂ ਕਿੱਦਾਂ ਇਸ ਨੂੰ ਇੰਨਾ ਕੁ ਲਿਮਿਟ ਜਿਹੜਾ ਉਹ ਕੀਤਾ ਜਾਵੇ ਵੀ ਭਾਈ ਆਉਣ ਵਾਲੇ ਭਵਿੱਖ ਦੇ ਵਿੱਚ, ਆਉਣ ਵਾਲੀਆਂ ਨਸਲਾਂ ਦੇ ਵਿੱਚ ਵੀ ਉਹਨਾਂ ਨੂੰ ਜਿਹੜੇ ਕੁਦਰਤੀ ਜਿਹੜੀਆਂ ਚੀਜ਼ਾਂ ਆ ਉਹ ਮਾਨਣ ਦਾ ਵੀ ਮੌਕਾ ਮਿਲੇ, ਤੇ ਹੂੰ। ਇਹ ਨਾ ਹੋਵੇ ਵੀ ਇਹ ਭਾਰ ਹੀ ਜਿਹੜੇ ਆ ਸਾਰੇ ਜਾਣੇ ਇੱਕ ਦੂਜੇ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਸਮਝਣ ਲੱਗ ਜਾਣ ਵੀ ਇੰਨੇ ਕੁ ਜ਼ਿਆਦਾ ਨੈਚੁਰਲ ਡਿਜ਼ਾਸਟਰ ਆਉਣੇ ਉਹਨਾਂ ਥਾਵਾਂ ਦੇ ਉੱਤੇ ਸ਼ੁਰੂ ਹੋ ਜਾਣ ਵੀ ਲੋਕ ਇਸ ਚੀਜ਼ ਨੂੰ ਸੁਣ ਕੇ ਜਾਂ ਦੇਖ ਕੇ ਨੰਮ ਹੋ ਜਾਣ, ਚੱਲ ਯਾਰ ਇਹ ਤਾਂ ਹਰ ਸਾਲ ਹੀ ਹੁੰਦਾ ਹੈ, ਇਹ ਕਿਹੜੀ ਕੋਈ ਨਵੀਂ ਗੱਲ ਆ, ਇਦਾਂ ਕੀ ਆ, ਇਹ ਤਾਂ ਹੋ ਹੀ ਜਾਂਦਾ, ਆਪਾਂ ਨੂੰ ਕਿਹੜਾ ਕੋਈ ਜੀ। ਫਰਕ ਪੈਂਦਾ, ਵੀ ਆਪਾਂ ਤਾਂ ਬਚੇ ਆ। ਪਰ ਬਿਲਕੁਲ। ਇਵੈਂਚੁਅਲੀ ਇਸ ਦਾ ਅਸਰ ਤੁਹਾਡੇ ਸਾਰਿਆਂ ਉੱਤੇ ਪੈ ਸਕਦਾ ਆ, ਤੇ ਆਪਾਂ ਨੂੰ ਬਹੁਤ ਸੁਹਿਰਦਤਾ ਦੇ ਨਾਲ ਇਹ ਜਿਹੜਾ ਕਲਾਈਮੇਟ ਚੇਂਜ ਆ, ਇਸ ਦੀਆਂ ਜੋ ਇਸ ਟਾਈਮ ਰਿਐਲਿਟੀਜ਼ ਹੈਗੀਆਂ ਆ, ਜੋ ਇਹ ਭਵਿੱਖ ਦੇ ਵਿੱਚ ਤਬਦੀਲੀਆਂ ਲੈ ਕੇ ਆ ਰਿਹਾ ਆ, ਉਸ ਹੂੰ, ਦਾ ਆਪਾਂ ਨੂੰ ਮੁਲਾਂਕਣ ਕਰਕੇ ਇਸ ਦੇ ਪ੍ਰਤੀ ਜਿਹੜੇ ਠੋਸ ਕਦਮ ਜਿਹੜੇ ਉਹ ਚੱਕਣੇ ਚਾਹੀਦੇ ਆ। ਆਪਾਂ ਨਿੱਤ ਆਏ ਦਿਨ ਸੁਣਦੇ ਰਹਿੰਦੇ ਆ, ਰੁੱਖ ਲਾਓ, ਰੁੱਖ ਲਾਓ, ਰੁੱਖ ਲਾਓ, ਏਦਾਂ ਕਰੋ, ਜੀ। ਓਦਾਂ ਕਰੋ, ਪਰ ਜਿੱਥੇ ਜਿੱਥੇ ਜਿੰਨੀ 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 ਥਾਂ ਹੈਗੀ ਆ,
ਚਾਹੇ 1 ਲਾਵੇ ਚਾਹੇ 2 ਲਾਵੇ, ਜਿੰਨੇ ਤੁਸੀਂ ਲਾ ਸਕਦੇ, ਜਿੰਨਾ ਤੁਸੀਂ ਆਪਣੇ ਪੱਧਰ ਦੇ ਉੱਤੇ ਕਰ ਸਕਦੇ ਆ ਉਹ ਖੁਦ ਕਰੋ। ਤੇ ਬਾਕੀ ਪੋਲੀਟੀਸ਼ੀਅਨਾਂ ਨੂੰ ਜਿਹੜਾ ਉਹ ਜ਼ਰੂਰ ਫੜਿਆ ਕਰੋ ਤੇ ਕਿਹਾ ਕਰੋ ਵੀ ਭਾਈ ਤੁਸੀਂ ਵੀ ਇਸ ਚੀਜ਼ ਦੇ ਪ੍ਰਤੀ ਜਿਹੜਾ ਸੁਹਿਰਦਤਾ ਨਾਲ ਸੋਚੋ। ਵਿਕਾਸ ਤਾਂ ਜਿਹੜਾ ਉਹ ਚੱਲਣਾ ਹੀ ਚੱਲਣਾ ਹੈ, ਨਾਲ ਦੇ ਨਾਲ ਤਰੱਕੀ ਜੀ। ਨਾਲ ਨੂੰ ਤਾਂ ਤੁਸੀਂ ਵਧਣਾ ਹੀ ਵਧਣਾ ਆ, ਪਰ ਹੂੰ। ਕੁਦਰਤ ਦਾ ਵੀ ਜਿਹੜਾ ਉਹ ਨਾਲ ਧਿਆਨ ਰੱਖ ਕੇ ਉਸ ਨੂੰ ਮੁੱਖ ਰੱਖ ਕੇ ਜਿਹੜਾ ਉਹ ਚੱਲਿਆ ਜਾਵੇ। ਹਾਂਜੀ, ਬਿਲਕੁਲ ਜਦੋਂ ਇਹ ਕ੍ਰਾਈਸਿਸ ਪੈਦਾ ਹੋਣਗੇ, ਮੂਵਿੰਗ ਦੇ ਲੋਕਾਂ ਨੂੰ ਟਿਕਾਣੇ ਬਦਲਣੇ ਪੈਣਗੇ ਤੇ ਜੇਕਰ ਇਸ ਤਰ੍ਹਾਂ ਦਾ ਹੋਏਗਾ ਤੇ ਇੱਕ ਨਵੀਂ ਤਰ੍ਹਾਂ ਦੀ ਡਿਵੀਜ਼ਨ ਵੀ ਜਨਮ ਲਊਗੀ। ਬਹੁਤ ਸਾਰੀਆਂ ਦਿੱਕਤਾਂ ਵਧਣਗੀਆਂ। ਜੀ। ਜੀ, ਤੇ ਆਪਾਂ ਲਈਏ ਜੀ ਫਿਰ ਹੁਣ ਇਜਾਜ਼ਤ ਪ੍ਰਵੀਨ? ਹਾਂਜੀ, ਬਿਲਕੁਲ ਜੀ। ਜੀ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਇਹ ਪ੍ਰਵੀਨ ਸ਼ਰਮਾ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। US